वाहिगुरू जी का खालसा वाहिगुरू जी की फतेह। टीवी 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਜੁੜੇ ਹੋਏ ਆ ਨਾਰਥ ਅਮਰੀਕਾ ਦੇ ਵਿੱਚੋਂ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਦੁਨੀਆ ਭਰ ਦੇ ਵਿੱਚ ਸਾਨੂੰ ਦੇਖ ਰਹੇ ਆ। ਮੈਂ ਅਮਰਵੀਰ ਸਿੰਘ ਆਪ ਸਭ ਦਾ ਅੱਜ ਇਸ ਗੁਫ਼ਤਗੂ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵੀਅਰਸ, ਅੱਜ ਅਸੀਂ ਵਿਸ਼ੇਸ਼ ਕਰਕੇ ਪੈਨਲ ਡਿਸਕਸ਼ਨ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੋਏ ਆ, ਖਾਸ ਤੌਰ ਤੇ 5 ਅਗਸਤ ਦੇ ਦਿਨ ਨੂੰ ਮੁੱਖ ਰੱਖਦਿਆਂ ਹੋਇਆ। ਜਦੋਂ ਅਸੀਂ ਇਸ ਵਕਤ ਗੱਲ ਕਰ ਰਹੇ ਹਾਂ ਤਾਂ ਭਾਰਤ ਪੰਜਾਬ ਦੀ ਧਰਤੀ ਦੇ ਉੱਤੇ 5 ਅਗਸਤ ਦਾ ਜਿਹੜਾ ਸੂਰਜ ਹੈ ਉਹ ਚੜ੍ਹ ਚੁੱਕਿਆ, ਜਿੱਥੇ ਅਯੋਧਿਆ ਦੇ ਵਿੱਚ ਜਿੱਥੇ ਰਾਮ ਮੰਦਿਰ ਦੀ ਉਸਾਰੀ ਦਾ ਜਿਹੜਾ ਨਿਰਮਾਣ ਹੈ ਉਹ ਸ਼ੁਰੂ ਕੀਤਾ ਜਾ ਰਿਹਾ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਨੀਂਹ ਪੱਥਰ ਸ਼ਿਲਾਨਿਆਸ ਜਿਹਨੂੰ ਕਿਹਾ ਗਿਆ ਉਹ ਇੱਕ ਪਾਰਟ ਹੈ। ਤੇ ਉੱਥੇ ਦੂਜੇ ਪਾਸੇ ਅਸੀਂ ਦੇਖ ਰਹੇ ਹਾਂ ਕਸ਼ਮੀਰ ਦੇ ਵਿੱਚ ਜਿੱਥੇ 1 ਸਾਲ ਪੂਰਾ ਹੋ ਗਿਆ ਧਾਰਾ 370 ਹਟਾਈ ਨੂੰ। ਅੱਜ ਦੇ ਦਿਨ 1 ਸਾਲ ਪਹਿਲਾਂ ਜਿਹੜਾ ਕਸ਼ਮੀਰ ਦਾ ਜਿਹੜਾ ਸਪੈਸ਼ਲ ਸਟੇਟਸ ਸੀ ਉਹ ਖਤਮ ਕਰਕੇ 2 ਹਿੱਸਿਆਂ ਦੇ ਵਿੱਚ ਵੰਡ ਕੇ ਕੇਂਦਰ ਵੱਲੋਂ ਯੂਨੀਅਨ ਟੈਰੀਟਰੀਜ਼ ਦੇ ਥੱਲੇ ਕਸ਼ਮੀਰ ਨੂੰ ਆਪਣੇ ਡਾਇਰੈਕਟ ਕੰਟਰੋਲ ਦੇ ਅੰਡਰ ਲਿਆਂਦਾ ਗਿਆ ਸੀ। ਸੋ ਕਸ਼ਮੀਰ ਦੇ ਵਿੱਚ ਜਿੱਥੇ ਤਸ਼ੱਦਦ ਦੀ 1 ਸਾਲ ਦੀ ਵਰ੍ਹੇਗੰਢ ਅੱਜ 5 ਅਗਸਤ ਦਾ ਦਿਨ ਪੰਜਾਬ ਦੇ ਵਿੱਚ ਜਿੱਥੇ ਸੂਰਜ ਚੜ੍ਹਿਆ, ਉੱਥੇ ਨਾਲ ਹੀ ਨਾਲ ਇਹ ਜਿਹੜਾ ਰਾਮ ਮੰਦਿਰ ਦਾ ਇਸ਼ੂ ਹੈ, ਸਾਰੀ ਡਿਬੇਟ ਪਿਛਲੇ ਹਫਤੇ ਦੇ ਸਮੇਂ ਤੋਂ ਅਸੀਂ ਦੇਖ ਰਹੇ ਹਾਂ ਕਿ ਡਿਬੇਟ ਦਾ ਜਿਹੜਾ ਰੁਖ ਹੈ ਉਹ ਉਧਰ ਨੂੰ ਹੈ। ਸੋ ਇਸੇ ਨੂੰ ਮੁੱਖ ਰੱਖਦਿਆਂ ਹੋਇਆਂ ਇੱਥੇ ਜਿੱਥੇ ਅਸੀਂ ਬੈਠੇ ਹਾਂ ਨਿਊਯਾਰਕ ਦੀ ਧਰਤੀ ਦੇ ਉੱਤੇ, ਇੱਥੋਂ ਦੀਆਂ ਜਿਹੜੀਆਂ ਆਰਗੇਨਾਈਜੇਸ਼ਨਸ ਨੇ ਉਹ ਮੁਸਲਮਾਨ ਆਰਗੇਨਾਈਜੇਸ਼ਨਸ ਹੋਣ ਜਾਂ ਜਿਹੜੀਆਂ ਸਿੱਖ ਆਰਗੇਨਾਈਜੇਸ਼ਨਸ ਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ, ਉਹਨਾਂ ਵੱਲੋਂ 2 ਜਿਹੜੇ ਪ੍ਰੋਟੈਸਟ ਨੇ ਉਹ ਉਲੀਕੇ ਗਏ ਨੇ ਆਉਂਦੀ ਕੱਲ੍ਹ। ਇੱਕ ਜਿਹੜਾ ਪ੍ਰੋਟੈਸਟ ਹੈ ਉਹ ਕਸ਼ਮੀਰੀਆਂ ਵੱਲੋਂ ਪਾਕਿਸਤਾਨੀਆਂ ਵੱਲੋਂ ਜਿਹੜਾ ਹੈ ਉਹ ਯੂਨਾਈਟਿਡ ਨੇਸ਼ਨਸ ਦੇ ਬਾਹਰ ਦੁਪਹਿਰੇ 1 ਵਜੇ ਉਲੀਕਿਆ ਗਿਆ। 43rd ਸਟਰੀਟ ਤੇ 1st ਐਵਨਿਊ ਦੇ ਉੱਤੇ ਦੁਪਹਿਰ 1 ਵਜੇ ਜਿਹੜਾ ਇਹ ਪ੍ਰੋਟੈਸਟ ਹੈ ਉਹ ਉਲੀਕਿਆ ਗਿਆ। ਤੇ ਦੂਜਾ ਜਿਹੜਾ ਪ੍ਰੋਟੈਸਟ ਹੈ ਉਹ ਸ਼ਾਮ ਨੂੰ 7 ਵਜੇ ਟਾਈਮ ਸਕੁਅਰ ਦੇ ਉੱਤੇ ਉਹ ਉਲੀਕਿਆ ਗਿਆ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਪੰਥਕ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ। ਸੋ 3 ਅੱਜ ਪੈਨਲਿਸਟ ਸਾਡੇ ਨਾਲ ਇਸ ਵਕਤ ਮੌਜੂਦ ਨੇ। ਜਦੋਂ ਅਸੀਂ ਪਾਕਿਸਤਾਨੀ ਭਰਾਵਾਂ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਦੀ ਨੁਮਾਇੰਦਗੀ ਪਾਕਿਸਤਾਨੀ ਅਮਰੀਕਨ ਥਿੰਕ ਟੈਂਕ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਰਾਜਾ ਰਜ਼ਾਕ ਸਾਡੇ ਨਾਲ ਇਸ ਵਕਤ ਮੌਜੂਦ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਤੇ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੇ ਕੋਆਰਡੀਨੇਟਰ ਸਰਦਾਰ ਹਿੰਮਤ ਸਿੰਘ। ਇਹ 3 ਸ਼ਖਸੀਅਤਾਂ ਜਿਹੜੀਆਂ ਨੇ ਅੱਜ ਸਾਡੇ ਸਟੂਡੀਓ ਦੇ ਵਿੱਚ ਸਾਡੇ ਨਾਲ ਮੌਜੂਦ ਨੇ। ਆਓ ਇਹਨਾਂ ਤਿੰਨਾਂ ਦੇ ਨਾਲ ਮਿਲ ਕੇ ਅੱਜ ਦੀ ਇਸ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਤੁਹਾਡਾ ਤਿੰਨਾਂ ਜਣਿਆਂ ਦਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅਸਲਾਮ ਵਾਲੇਕਮ। ਰਾਜਾ ਰਜ਼ਾਕ ਜੀ, ਮੈਂ ਸ਼ੁਰੂਆਤ ਤੁਹਾਡੇ ਕੋਲੋਂ ਕਰਨਾ ਚਾਹੂੰਗਾ ਕਿਉਂਕਿ ਇਹ ਬਹੁਤ ਅਹਿਮ ਦਿਨ ਹੈ ਜਦੋਂ ਅਸੀਂ 5 ਅਗਸਤ ਦੀ ਗੱਲ ਕਰਦੇ ਹਾਂ ਕਸ਼ਮੀਰ ਦੇ ਹਵਾਲੇ ਨਾਲ। ਕਸ਼ਮੀਰ ਦੀ ਸਟਰਗਲ ਕੋਈ ਨਵੀਂ ਨਹੀਂ ਹੈਗੀ, ਜਦੋਂ 47 ਤੋਂ ਹੀ ਅਸੀਂ ਦੇਖ ਰਹੇ ਹਾਂ ਇਹ ਸਟਰਗਲ ਚੱਲ ਰਹੀ ਹੈ। ਪਰ ਜਦੋਂ ਤੋਂ ਮੋਦੀ ਸਰਕਾਰ ਹੋਣ ਦੇ ਵਿੱਚ 2014 ਦੇ ਵਿੱਚ ਆਈ ਹੈ, ਜਿਹੜਾ ਉਹਨਾਂ ਦਾ ਸਟੈਂਡ ਸੀ ਕਿ ਅਸੀਂ ਧਾਰਾ 370 ਖਤਮ ਕਰਨੀ ਹੈ, ਕਸ਼ਮੀਰ ਨੂੰ ਭਾਰਤ ਦਾ ਹਿੱਸਾ ਬਣਾਉਣਾ ਹੈ, ਉਹ ਉਹਨਾਂ ਨੇ ਲੰਘੀ ਜਿਹੜੀ 5 ਅਗਸਤ ਸੀ ਪਿਛਲੇ ਸਾਲ ਉਹ ਕਰ ਦਿੱਤਾ ਸੀ। ਸੋ ਇਸੇ ਨੂੰ ਮੁੱਖ ਰੱਖਦਿਆਂ ਹੋਇਆਂ ਤੁਹਾਡੇ ਵੱਲੋਂ ਤੇ ਨਾਲ ਕਸ਼ਮੀਰੀ ਆਰਗੇਨਾਈਜੇਸ਼ਨਸ ਵੱਲੋਂ ਜਿਹੜਾ ਹੈ ਪ੍ਰੋਟੈਸਟ ਕੱਲ੍ਹ ਨੂੰ ਯੂਨਾਈਟਿਡ ਨੇਸ਼ਨਸ ਦੇ ਬਾਹਰ 1 ਵਜੇ ਜਿਹੜਾ ਹੈ ਉਹ ਰੱਖਿਆ ਗਿਆ। ਸੋ ਕੀ ਕਹਿਣਾ ਚਾਹੋਗੇ ਇਸ ਜਿਹੜੀ 1 ਸਾਲਾ ਵਰ੍ਹੇਗੰਢ ਮੌਕੇ ਵੀ ਤੇ ਪ੍ਰੋਟੈਸਟ ਬਾਬਤ ਵੀ? ਸਤਿ ਸ੍ਰੀ ਅਕਾਲ ਔਰ ਸਭ ਨੂੰ ਸਲਾਮ ਮੇਰੀ ਤਰਫੋਂ। ਮੈਂ ਟੀਵੀ 84 ਦਾ ਸ਼ੁਕਰੀਆ ਅਦਾ ਕਰਨਾ ਕਿ ਤੁਸੀਂ ਇਸ ਬੜੇ ਇੰਪੋਰਟੈਂਟ ਟਾਪਿਕ ਤੇ ਗੱਲਬਾਤ ਕਰਨ ਵਾਸਤੇ ਮੈਨੂੰ ਵੀ ਅੱਜ ਮੌਕਾ ਦਿੱਤਾ। ਇਹ ਕਸ਼ਮੀਰ ਵਿੱਚ ਪਿਛਲੇ ਸਾਲ ਜਿਹੜਾ ਇੰਡੀਆ 370 ਔਰ 35 ਇਹ ਰਿਵੋਕ ਕਰਕੇ ਕਸ਼ਮੀਰ ਨੂੰ ਆਪਣਾ ਇੱਕ ਸੂਬਾ ਬਣਾ ਲਿਆ ਜੀ। ਵੈਸੇ ਵੀ 70 ਸਾਲ ਤੋਂ ਜ਼ਿਆਦਾ ਅਰਸੇ ਤੋਂ ਇੰਡੀਆ ਇਲੀਗਲ ਆਕੂਪੇਸ਼ਨ ਉਹਨੇ ਕੀਤੀ ਹੋਈ ਸੀ ਕਸ਼ਮੀਰ ਦੇ, ਮਗਰ ਇਹ ਜਿਹੜਾ ਸਟੈਪ ਪਿਛਲੇ ਸਾਲ ਉਹਨੇ ਚੁੱਕਿਆ ਇਸ ਦੇ ਤੇ ਇੰਟਰਨੈਸ਼ਨਲ ਜਿਹੜੇ ਰੂਲ ਰੈਗੂਲੇਸ਼ਨ ਹਨ ਯੂਨਾਈਟਿਡ ਨੇਸ਼ਨ ਦੇ, ਉਹਨਾਂ ਸਾਰਿਆਂ ਨੂੰ ਵਾਇਲੇਟ ਕਰਕੇ ਤੇ ਦਿਨ ਦਿਹਾੜੇ ਕਸ਼ਮੀਰ ਦਾ ਜਿਹੜਾ ਉਹ ਇਲੀਗਲ ਮਜ਼ੀਦ ਕਬਜ਼ਾ ਕਰ ਲਿਆ। ਪਹਿਲੇ ਵੀ ਇਲੀਗਲ ਸੀ, ਇਸ ਨੂੰ ਹੋਰ ਉਹਨੇ ਮਜ਼ੀਦ ਇਲੀਗਲ ਜਿਹੜਾ ਨਾ ਉਹ ਕਰ ਦਿੱਤਾ। ਪਹਿਲੇ ਇੱਕ ਡਿਸਪਿਊਟਡ ਏਰੀਆ ਸੀ, ਹੁਣ ਪਿਓਰਲੀ ਇੱਕ ਆਕੂਪਾਈਡ ਜਿਹੜੀ ਹੈ ਉਹ ਲੈਂਡ ਮਕਬੂਜ਼ਾ ਕਸ਼ਮੀਰ ਬਣ ਗਈ ਹੈ।
उस सिलसिले ਵਿੱਚ देखो पूरा साल होया है, बदकिस्मती है कि पूरी दुनिया ने उस चीज़ का कोई नोटिस नहीं लिया कि पिछले 1 साल तो कश्मीरी ਜਿਹੜੇ ਉਹ ਲਾਕਡਾਊਨ ਦਾ ਸ਼ਿਕਾਰ ਹਨ, ਕਰਫਿਊ ਦੀ ਸੂਰਤ ਹਾਲ ਹੈ, ਨਾ ਉਹਨਾਂ ਦਾ ਐਕਸੈਸ ਸਕੂਲਾਂ ਤੱਕ ਬੱਚਿਆਂ ਦਾ ਹੈ, ਜੀ ਨਾ ਹਸਪਤਾਲਾਂ ਤੱਕ ਹੈ, ਨਾ ਉਹਨਾਂ ਨੂੰ ਕੋਈ ਦਵਾਈ ਮੁਯੱਸਰ ਹੈ। ਮਤਲਬ ਜ਼ਿੰਦਗੀ ਦੀ ਹਰ ਜਿਹੜੀ ਜ਼ਰੂਰਤ ਹੁੰਦੀ ਹੈ ਇਨਸਾਨ ਦੀ, ਉਸ ਤੋਂ ਇੰਡੀਆ ਨੇ ਉਹਨਾਂ ਨੂੰ ਮਹਿਰੂਮ ਕਰ ਦਿੱਤਾ ਹੈ। ਔਰ ਮੈਂ ਸਮਝਦਾ ਕਿ ਇਸ ਸੂਰਤ ਹਾਲ ਵਿੱਚ ਦੁਨੀਆ ਦੀ ਖਾਮੋਸ਼ੀ और स्पैशली यूनाइटेड नेशन जिन्हें कश्मीरियां ने अश्योरेंस दी है कि असी तुहानू सैल्फ डिटरमिनेशन का राइट देवांगे, जिस तुसी डिसाइड करना है कि तुसी किस पल्ले जाना है, इंडिया वाले जाना है या पाकिस्तान वाले जाना है। वो इदारा भी जिहड़ा बिल्कुल खामोशी का शिकार है, बिल्कुल 1 साल विच किसी किस्म का जिहड़ा कोई एक्शन नहीं लिया गया। और मकबूजा कश्मीर विच जिहड़ी कतलो गारत ब्रूटैलिटी पिछले 70 साल तो जारी है, जिस विच लखां दी तादाद विच कश्मीरी शहीद कर दिते गए, हज़ारां दी तादाद विच औरतां दी जिहड़ी है वो इसमत दरी हो गई, बच्चे मार दिते, बुजुर्ग मार दिते। यानी कि किहड़ा कोई ऐसा जुल्म और ज़्यादती है जिसका असी जिक्र करिए तो वो कश्मीर विच इंडिया ना कीती होवे। मगर इस दे बावजूद कश्मीरियां नूं वो 1 इंच भी अपनी इस काज तो पिछे नहीं कर सके। तो अगर इंडिया नूं ये समझना चाहिए कि अगर 70 साल की पूरी रियासती मशीनरी इस्तेमाल करन दे बावजूद अगर उन्होंने कश्मीरियां नूं 1 इंच भी पिछे नहीं लैके जा सकिया, तो हुण ये किस तरह मुमकिन है कि तुसी स्टेटस जिहड़ा खुद ही चेंज कर दिता है। मतलब कश्मीरी तो इन्हां चीज़ां नूं किसी सूरत नहीं मनणगे, उन्हें पहले नहीं मन्निया तो हुण वो किस तरह मनणगे। इस वास्ते मैं दुनिया नूं इस चीज़ का मैं जोर देंगा कि दुनिया इस दी सीरीयसनैस ते ध्यान रखे। 2 कंट्रियां जिहड़ियां ने पाकिस्तान और इंडिया न्यूक्लीयर पावर है जी। छोटी जी मिसटेक भी जिहड़ी है ना सिर्फ कि इस पूरे रीजन की तबाही का सबब बन सकती है, बल्कि अगर न्यूक्लीयर किस्म की कोई वार होंदी है तो फिर तो पूरी दुनिया वास्ते तबाही का जिहड़ा वो मूजब बन जाएगी। तो इस वास्ते दुनिया अगे साडी बड़ी पुरजोर गुजारिश है कि इस चीज़ का नोटिस लवे और इंडिया नूं जिहड़ा ये बिल्कुल फ्री हैंड दिता गया है कि तू जिस तरह मर्जी है जुल्म और तशद्दद जारी रख, तैनूं कोई नहीं पुछण लिया। इस सिलसिले विच ही असी कल यूनाइटेड नेशन के सामने 5 अगस्त बुध वाले दिन 1 बजे यूनाइटेड नेशन के सामने 43rd स्ट्रीट 1st एवेन्यू जिस तरह तुसी अनाउंस किया, उत्थे असी मुजाहरा करांगे यूनाइटेड नेशन अगे एज ए रिमाइंडर कि जिहड़ा दुनिया इसनूं इसकी सीरीयसनैस ते ध्यान देवे। और मोदी एक लफज बड़ा अजीब है, बट जिस तरह कोई पागल चीज़ होती है ना, मोदी की सूरत हाल है ये कि एक पागल इंसान उस रीजन में आ गया है कि ना सिर्फ कि वो कश्मीरियों वास्ते या बाकी लोगों वास्ते बड़ी तबाही का मूजब बन रहा है, वो खुद हिंदुस्तान जिहड़ा पूरा है ये उहदे वास्ते एक बड़ा खतरे की अलामत है कि कोई भी माइनॉरिटी उस विच सिख हो जाए, क्रिश्चियन हो जाए, जिन्ने भी बाकी माइनॉरिटीज़ डे लाइट विच उन्हां दी लिंचिंग होनी है, डेली बेसिस ते मार दिता जाता है। और पिछले दिनों विच जो कुछ अपना सिटीजन एक्ट जिहड़ा उन्हां मुतारफ करवाया ईवन विद इन कश्मीर, उस विच किन्ना कतलो गारत होया, किन्ना जुल्म तशद्दद होया। तो ये मोदी इंडिया नूं एक तबाही की तरफ लैके जा रहा है। तो मैं समझदा कि जिहड़े इंडिया दे भी सिविल सोसाइटी है उसनूं भी इसके खिलाफ आवाज़ उठानी चाहिए है। और जिहड़ा जुल्म कश्मीरियां दे नाल और सिखां दे नाल खालिस्तान विच कीता जा रहा है, इसनूं ख़त्म होना चाहिए है। और इन्हां दा जिहड़ा राइट है आज़ादी का, ये उन्हां नूं हर सूरत मैं समझना कि ये मिलना चाहिए। जी डॉक्टर साहब तुहाडे वल आवां, की कहना चाहोगे जिथे कश्मीर का जिक्र है उत्थे नाल ही नाल
ਉਸੇ ਦਿਨ ਨੂੰ ਚੂਜ਼ ਕੀਤਾ ਗਿਆ ਕਿ ਜਿਹੜਾ ਰਾਮ ਮੰਦਿਰ ਦੀ ਉਸਾਰੀ ਦੀ ਜਿਹੜੀ ਸ਼ੁਰੂਆਤ ਹੈ ਉਸ ਦਿਨ ਕੀਤੀ ਜਾਵੇ, ਫੋਕਸ ਇੱਧਰ ਦੀ ਬਜਾਏ ਉਧਰ ਸਾਰਾ ਮੀਡੀਆ ਦਾ ਲੱਗਾ ਹੋਇਆ, ਜ਼ੋਰ ਵੀ ਉਧਰ ਲੱਗਾ ਹੋਇਆ। ਕਿਵੇਂ ਦੇਖਦੇ ਹੋ ਇਸ ਪਾਰਟ ਨੂੰ? ਦੇਖੋ, ਜਿਨ੍ਹਾਂ ਨੇ 1920 ਦੇ ਵਿੱਚ ਜਰਮਨੀ 'ਚ ਨਾਜ਼ੀ ਪਾਰਟੀ ਦਾ ਰਾਈਜ਼ ਦੇਖਿਆ, 1930 'ਚ ਉਹਨਾਂ ਦੇ ਜ਼ੁਲਮਾਂ ਦੀ ਕਹਾਣੀ ਨੂੰ ਘੋਖਿਆ, ਉਹਨਾਂ ਨੂੰ ਇਹ ਸਮਝਣ 'ਚ ਬਹੁਤੀ ਦਿੱਕਤ ਨਹੀਂ ਹੈ ਕਿ ਇਹ ਹਿੰਦੀ ਹਿੰਦੁਸਤਾਨ ਦੀ ਵਿਚਾਰਧਾਰਾ ਵਾਲੀ RSS ਜਿਹੜੀ 1920 'ਚ ਹੀ ਜਨਮ ਲੈਂਦੀ ਹੈ, ਜਿਨ੍ਹਾਂ ਦਾ ਫਾਊਂਡਰ ਹੈਡਗਵੇਅਰ ਗੋਲਵਲਕਰ ਇਹ ਕਹਿੰਦੇ ਨੇ ਆਪਣੇ ਬੰਚ ਆਫ ਥਾਟਸ ਦੇ ਵਿੱਚ ਕਿ ਅਸੀਂ ਜੋ ਨਾਜ਼ੀਆਂ ਨੇ ਮਾਈਨੋਰਿਟੀਜ਼ ਨਾਲ ਡੀਲ ਕਰਨ ਦੇ ਲਈ ਸੋਲੂਸ਼ਨ ਲੱਭਿਆ, ਭਾਰਤ ਦੇ ਵਿੱਚ ਵੀ ਇਹੀ ਹੱਲ ਹੈ ਇਸ ਦਾ। ਔਰ ਨਾਜ਼ੀਆਂ ਦੀ ਆਈਡੀਓਲੋਜੀ ਦੇ ਨਾਲ ਫਿਰ ਜੇ ਤੁਸੀਂ ਦੇਖੋ ਕਿ ਉਸ ਪੀਰੀਅਡ 'ਚ ਵੀ ਜਿਹੜੇ RSS ਦੇ ਲੋਕ ਸੀ, ਉਹਨਾਂ ਨੇ ਮਸੋਲਨੀ ਦੇ ਨਾਲ, ਜਿਹੜਾ ਇਟਲੀ ਦੇ ਵਿੱਚ ਜਿਹਨੇ ਫਾਸ਼ਿਜ਼ਮ ਦਾ ਜਿਹਨੂੰ ਪਿਓ ਕਹਿੰਦੇ ਨੇ 20ਵੀਂ ਸਦੀ 'ਚ, ਉਹਦੇ ਨਾਲ ਵੀ ਰਾਬਤਾ ਕੀਤਾ, ਜੋ ਬਰਾਊਨ ਸ਼ਰਟਸ ਪਹਿਨਦੇ ਸੀ। ਔਰ ਜੇ ਤੁਸੀਂ ਸਾਰਾ RSS ਦਾ ਪਾਰਟ ਦੇਖੋ, ਉਹਨਾਂ ਦਾ ਪਹਿਰਾਵਾ, ਉਹਨਾਂ ਦਾ ਸੈਲਿਊਟ ਦਾ ਤਰੀਕਾ, ਔਰ ਜਿਵੇਂ ਵਨ ਰੇਸ ਵਨ ਲੀਡਰ ਵਨ ਨੇਸ਼ਨ ਦਾ ਨਾਰਾ ਸੀ, ਇਵੇਂ ਹੀ ਇਹਨਾਂ ਦਾ ਹਿੰਦੁਸਤਾਨ ਦਾ। ਸੋ ਜਦੋਂ ਤੱਕ ਤੁਸੀਂ ਬੇਸਿਕ ਨੂੰ ਨਹੀਂ ਸਮਝੋਗੇ, ਇਹ ਗੱਲ ਦੀ ਸਮਝ ਨਹੀਂ ਆਏਗੀ ਕਿ ਜੋ ਕੁਝ 2014 'ਚ ਜਦੋਂ ਸਿੱਧੇ ਤੌਰ ਤੇ ਜਿਹੜੀ BJP ਦੇ ਕੋਲ ਹਕੂਮਤ ਆਂਦੀ ਹੈ, ਜਿਹੜੀ ਕਿ RSS ਦੀ ਹੀ ਪੋਲੀਟੀਕਲ ਆਫਸ਼ੂਟ ਹੈ। ਉਸ ਤੋਂ ਪਹਿਲਾਂ ਬੇਸ਼ੱਕ ਅਟਲ ਬਿਹਾਰੀ ਵਾਜਪਾਈ 3 ਵਾਰ ਪ੍ਰਾਈਮ ਮਿਨਿਸਟਰ ਬਣਿਆ, ਇੱਕ ਵਾਰੀ 13 ਦਿਨ, ਇੱਕ ਵਾਰੀ 13 ਮਹੀਨੇ, ਇੱਕ ਵਾਰੀ 5 ਸਾਲ, ਪਰ ਉਹ ਕੋਲੀਸ਼ਨ ਸਰਕਾਰਾਂ ਸੀ। ਔਰ ਹਮੇਸ਼ਾ ਜੇ ਤੁਸੀਂ ਦੇਖੋਗੇ ਜਿਹੜਾ ਪੈਟਰਨ ਹੁੰਦਾ ਹੈ ਕਿ ਜਦੋਂ ਇਹਨਾਂ ਦੇ ਕੋਲ 2014 'ਚ ਪਹਿਲੀ ਵਾਰ ਹਕੂਮਤ ਆਈ ਔਰ 2019 ਦੀਆਂ ਚੋਣਾਂ 'ਚ 300 ਤੋਂ ਜ਼ਿਆਦਾ ਸੀਟਾਂ ਲੈ ਕੇ 2/3 ਮੈਜੋਰਿਟੀ ਇਹਨਾਂ ਦੇ ਕੋਲ ਆਲਮੋਸਟ ਆ ਗਈ, ਤੇ ਫਿਰ ਉਹਨਾਂ ਨੇ ਉਹੀ ਜਿਹੜੇ ਉਹਨਾਂ ਦੇ BJP ਦਾ ਮੈਨੀਫੈਸਟੋ, ਜਿਹੜੀ ਭਾਰਤੀ ਜਨਸੰਘ ਦਾ ਮੈਨੀਫੈਸਟੋ ਸੀ 1950 'ਚ, ਉਹਨਾਂ 'ਚ ਇੱਕ ਸੀ ਕਸ਼ਮੀਰ ਦੇ ਵਿੱਚ ਜਿਹੜਾ ਸਪੈਸ਼ਲ ਸਟੇਟਸ ਹੈ ਆਰਟੀਕਲ 370 ਇਹ ਖਤਮ ਕਰਨਾ। ਦੂਸਰਾ ਉਹਨਾਂ ਦਾ ਸੀ ਕਿ ਭਾਈ ਜਿੱਥੇ ਅਸੀਂ ਕਹੀਏ ਕਿ ਜੀ ਇੱਥੇ ਮੰਦਿਰ ਸੀ ਉਹ ਸਾਡੇ ਹਵਾਲੇ ਕਰ ਦਿਓ, ਉਸ ਪਾਰਟ ਨੂੰ ਕਰਨਾ। ਤੀਸਰਾ ਜਿਹੜਾ ਮੁਸਲਿਮ ਪਰਸਨਲ ਲਾਅ ਦੇ ਨਾਲ ਜੁੜਿਆ ਟ੍ਰਿਪਲ ਤਲਾਕ ਦਾ ਰਾਈਟ ਸੀ, ਉਸ ਨੂੰ ਖਤਮ ਕਰਨਾ। ਔਰ ਇੱਕ ਸ਼ਰਤ ਜਿਹੜੀ ਹੁਣ ਉਹਨਾਂ ਨੇ ਅੱਗੋਂ ਲਾਗੂ ਕਰਨੀ ਹੈ ਅਗਲੀਆਂ ਚੋਣਾਂ 'ਚ ਜਾਣ ਤੋਂ ਪਹਿਲਾਂ, ਉਹ ਹੈ ਕਿ ਸਾਰੇ ਭਾਰਤ ਭਰ ਦੇ ਵਿੱਚ ਇੱਕ ਯੂਨੀਫਾਰਮ ਸਿਵਲ ਕੋਡ, ਤਾਂ ਕਿ ਮੁਸਲਿਮ ਪਰਸਨਲ ਲਾਅ, ਕ੍ਰਿਸਚੀਅਨ, ਜੂਜ਼, ਜ਼ੋਰੈਸਟਰੀਅਨ, ਸਿੱਖਾਂ ਨੂੰ ਤਾਂ ਪਹਿਲਾਂ ਹੀ ਨਹੀਂ ਸੀ ਦਿੱਤਾ, ਸਾਨੂੰ ਤਾਂ ਆਰਟੀਕਲ 25(b) ਦੇ ਥੱਲੇ ਬਹੁਤੀਆਂ ਜਾਨੀਆਂ ਸਿੱਖਾਂ ਨੂੰ ਤਾਂ ਇਹਨਾਂ ਨੇ ਇਮੀਡੀਏਟਲੀ ਇਹਨਾਂ ਦੇ ਸੋ ਕਾਲਡ ਸੈਕੂਲਰ ਕਨਸਟੀਟਿਊਸ਼ਨ ਨਹੀਂ ਰਗੜ ਦਿੱਤਾ ਸੀ। ਸੋ ਬਾਕੀਆਂ ਦਾ ਵੀ ਖਤਮ ਕਰਨਾ। ਸੋ ਮੈਂ ਸਮਝਦਾ ਹਾਂ ਵੀ ਉਹਨਾਂ ਨੇ ਬਿਲਕੁਲ ਉਹ ਆਪਣੇ ਏਜੰਡੇ ਤੇ ਕੰਮ ਕਰ ਰਹੇ ਨੇ। ਔਰ ਜੇ ਅਸੀਂ ਮੰਦਿਰ ਦੇ ਹਵਾਲੇ ਨਾਲ ਵੀ ਦੇਖੀਏ, ਇਹਦੇ 'ਚ ਮੈਂ ਡੀਟੇਲ 'ਚ ਨਹੀਂ ਜਾਵਾਂਗਾ ਕਿ ਕਿਵੇਂ ਇਸ ਨੂੰ ਖੜਾ ਕੀਤਾ ਗਿਆ, ਕਿਵੇਂ ਅੱਜ ਜਦੋਂ ਕਿ ਪ੍ਰਿਯੰਕਾ ਗਾਂਧੀ ਉਹ ਆਪਣਾ ਟਵੀਟ ਕਰਕੇ ਵਧਾਈ ਵੀ ਦੇ ਰਹੀ ਹੈ ਤੇ ਜੈ ਸ਼੍ਰੀ ਰਾਮ ਵੀ ਕਹਿ ਰਹੀ ਹੈ ਆਪਣੇ ਉਸ ਦੇ ਵਿੱਚੋਂ, ਕਹਿ ਰਹੀ ਹੈ ਕਿ ਇਹ ਕੱਲ ਦਾ ਦਿਨ ਭਾਰਤ ਦੀ ਯੂਨਿਟੀ, ਇੰਟੈਗ੍ਰਿਟੀ ਤੇ ਫਲਾਣੇ ਦਾ ਦਿਨ ਹੈ। ਤੇ ਫਿਰ ਇਹ ਦੇਖਣਾ ਪਏਗਾ ਕਿ ਇਸ ਦੇ ਪਿਓ ਨੇ, ਰਾਜੀਵ ਗਾਂਧੀ ਨੇ 1985 ਦੇ ਵਿੱਚ ਬਾਬਰੀ ਮਸਜਿਦ ਦੇ ਦਰਵਾਜ਼ੇ ਖੋਲ੍ਹੇ ਸੀ ਕਿ ਆ ਜਾਓ ਅੰਦਰ। ਔਰ ਇਸੇ ਤਰ੍ਹਾਂ 1992 'ਚ 6 ਦਸੰਬਰ ਨੂੰ ਜਦੋਂ ਬਾਬਰੀ ਮਸਜਿਦ ਢਾਈ ਗਈ ਤੇ ਕਾਂਗਰਸ ਦਾ ਚੀਫ ਮਿਨਿਸਟਰ ਨਰਸਿਮਹਾ ਰਾਓ ਸੀ। ਸੋ ਇਹ ਗੱਲ ਜਦੋਂ ਅਸੀਂ ਸਿੰਪਟਮਸ ਵੱਲ ਨਾ ਦੇਖੀਏ, ਜਦੋਂ ਇਹਨਾਂ ਦਾ ਗੋਬਿੰਦਾਚਾਰੀਆ ਜਿਹੜਾ ਆਈਡੀਆਲੋਗ ਰਿਹਾ ਹੈ, ਜਿਹਨੇ ਰੱਥ ਯਾਤਰਾ ਜਦੋਂ ਮੋਦੀ ਨੇ ਸ਼ੁਰੂ ਕੀਤੀ, ਉਹਦਾ ਉਹ PA ਸੀ ਔਰ 10 ਸਾਲ ਜਨਰਲ ਸੈਕਟਰੀ ਰਿਹਾ ਹੈ। ਅੱਜ ਜਦੋਂ ਉਹ ਇਹ ਕਹਿੰਦਾ ਹੈ ਕਿ ਹੁਣ ਭਾਰਤ ਦੀ ਪੋਲੀਟੀਕਲ ਕੈਨਵਸ ਦੇ ਉੱਤੇ ਹਿੰਦੂਤਵਾ ਦਾ ਹੀ ਬੋਲਬਾਲਾ ਰਹੇਗਾ, ਕੋਈ ਵੀ ਇਸ ਰੰਗ ਨੂੰ ਬਦਲ ਨਹੀਂ ਸਕੇਗਾ, ਤੇ ਉਹ ਬਿਲਕੁਲ ਠੀਕ ਕਹਿ ਰਹੇ, ਕਿਉਂਕਿ ਇਸ ਨੂੰ ਵੈਲਕਮ ਜਿਹੜਾ ਕਰਨ ਵਾਲੇ ਨਹੀਂ ਹੈ। ਹਿੰਦੂਤਵੀਆਂ ਦਾ ਤਾਂ ਏਜੰਡਾ ਸੀ ਪਹਿਲੇ ਦਿਨ ਤੋਂ ਹੀ, ਲੇਕਿਨ ਜਿਵੇਂ ਪ੍ਰਿਯੰਕਾ ਗਾਂਧੀ, ਕਮਲਨਾਥ, ਦਿਗਵਿਜੇ ਸਿੰਘ, ਮਨੋਜ ਤਿਵਾੜੀ, ਉਹਨਾਂ ਸਾਰਿਆਂ ਨੇ ਵੈਲਕਮ ਕੀਤਾ। ਔਰ ਤੁਹਾਨੂੰ ਇੱਕ ਵੀ ਆਵਾਜ਼ ਭਾਰਤ ਦੇ ਵਿੱਚ, ਸਿੱਖਾਂ ਨੇ ਆਵਾਜ਼ ਚੁੱਕੀ ਹੈ, ਪਟਿਆਲੇ ਦੇ ਵਿੱਚ ਪ੍ਰੋਟੈਸਟ ਕੀਤਾ, ਫਤਿਹਗੜ੍ਹ ਸਾਹਿਬ ਜੀ ਸਿੱਖਾਂ ਨੇ ਉਹਦੇ ਖਿਲਾਫ, ਹਵਾਰਾ ਕਮੇਟੀ ਨੇ ਇਸ ਦੇ ਉੱਤੇ ਸਟੈਂਡ ਲਿਆ, ਜਥੇਦਾਰਾਂ ਦੇ ਉੱਤੇ ਦਬਾਅ, ਕਿਉਂਕਿ 7 ਇਨਵਾਈਟੀ ਉਹਨਾਂ ਨੇ ਸਿੱਖ ਗਰੁੱਪ ਉਹਦੇ 'ਚ ਸੈਕਟ ਖੜੇ ਕੀਤੇ ਨੇ, ਨਾਮਧਾਰੀ, ਔਰ ਦੂਜੇ ਜਿਹੜੇ ਨੇ ਉਹ ਵਿੱਚੇ ਹੀ ਉਹ ਨਿਰਮਲੇ ਸਾਧ ਅਖਾੜੇ ਵਾਲੇ ਜਥੇਦਾਰ ਵੀ ਸੱਦੇ ਹੋਏ ਨੇ।
ਸੋ ਜਿੰਨੀ ਕੈਂਪੇਨਿੰਗ ਹੈ ਗਲੋਬਲੀ ਇਸ ਵੇਲੇ, ਮੈਂ ਸਮਝਦਾ ਵੀ ਭਾਰਤ ਦੇ ਵਿੱਚ ਇੱਕ ਓਵੈਸੀ ਨੂੰ ਕ੍ਰੈਡਿਟ ਜਾਂਦਾ ਹੈ, ਪਰ ਉਹ ਕੱਲਾ ਕਾਰ ਹੈ। ਹੈਦਰਾਬਾਦ ਮੁਸਲਮਾਨ ਮੈਜੋਰਿਟੀ ਕਨਸਟੀਚੁਐਂਸੀ ਚੋਂ ਆਉਂਦਾ ਹੈ, ਲੇਕਿਨ ਕਿਸੇ ਨੇ ਉੱਥੇ ਸੋ ਕਾਲਡ ਸੈਕੂਲਰ ਜਾਂ ਲੈਫਟਿਸਟ ਨੇ ਵੀ ਉੱਥੇ ਸਵਾਲ ਨਹੀਂ ਕੀਤਾ ਕਿ ਤੂੰ ਸਾਰੇ ਚੀਫ ਮਿਨਿਸਟਰ ਜਾਂ ਇਹ ਕੋਈ ਨੇਸ਼ਨ ਦੀ ਕੋਈ ਧਰੋਹਰ ਬਣ ਰਹੀ ਹੈ ਉੱਥੇ, ਕਿ ਬਈ ਤੁਸੀਂ ਇੱਕ ਮਜ਼ਹਬ ਦੀ ਇਬਾਦਤਗਾਹ ਮਸਜਿਦ ਨੂੰ ਢਾਹ ਕੇ ਉੱਥੇ ਤੁਸੀਂ ਮੰਦਿਰ ਬਣਾ ਰਹੇ ਹੋ, ਜਿਹੜਾ ਆਲਰੇਡੀ ਪਾਰਟੀਸ਼ਨ ਤੁਸੀਂ ਜੁਡੀਸ਼ਰੀ ਵੀ ਵਰਤੀ ਹੈ ਉਹਨੂੰ ਨੈਗੇਟ ਕਰਨ ਦੇ ਲਈ। ਕਿਹੜੀ ਯੂਨਿਟੀ ਇੰਟੈਗ੍ਰਿਟੀ ਦੀ ਗੱਲ ਹੋ ਰਹੀ। ਲੇਕਿਨ ਦੂਜਾ ਪੱਖ ਤੁਸੀਂ ਦੇਖੋ, ਕਸ਼ਮੀਰ ਆਰਟੀਕਲ 370 ਜਿਹਨੂੰ ਕਨਸਟੀਟਿਊਸ਼ਨਲ ਜਿਹੜਾ ਹੈ ਉਹ ਰੈਕਗਨੀਸ਼ਨ ਸੀ, ਬੇਸਿਕ ਕਨਸਟੀਟਿਊਸ਼ਨ ਦਾ ਹਿੱਸਾ ਸੀ, ਇਹ ਵੀ ਜਿਹਨੂੰ ਅਸੀਂ ਪੰਜਾਬੀ 'ਚ ਜ਼ਖਮਾਂ ਤੇ ਲੂਣ ਛਿੜਕਣਾ ਕਹਿੰਦੇ ਆ। ਉਹਨਾਂ ਨੇ ਸਿਰਫ ਇਹੀ ਨਹੀਂ ਹੈ ਕਿ ਜੀ 5 ਅਗਸਤ ਦਾ ਦਿਨ ਚੁਣਿਆ ਕਿ ਜੀ ਮੰਦਿਰ ਦਾ ਅਸੀਂ ਉਹ ਸ਼ਿਲਾਨਿਆਸ ਕਰਨਾ ਹੈ ਜਾਂ ਉਹਦੀ ਪੂਜਾ ਕਰਨੀ ਹੈ। ਇਹ ਉਹਨਾਂ ਨੇ ਇੱਕ ਪਾਸੇ ਕਸ਼ਮੀਰੀਆਂ ਨੂੰ, ਭਾਰਤ ਦੇ 200 ਮਿਲੀਅਨ ਮੁਸਲਮਾਨਾਂ ਨੂੰ, ਔਰ ਮੈਂ ਜੇ ਬ੍ਰੌਡਲੀ ਕਹਾਂ ਕਿ ਦੁਨੀਆ ਦੇ 1.5 ਬਿਲੀਅਨ ਤੋਂ ਜ਼ਿਆਦਾ ਮੁਸਲਮਾਨਾਂ ਨੂੰ ਵੀ ਇਹ ਮੈਸੇਜ ਦਿੱਤਾ ਹੈ ਕਿ ਅਸੀਂ 5 ਸਦੀਆਂ ਪੁਰਾਣੀ ਤੁਹਾਡੀ ਇਤਿਹਾਸਕ ਮਸਜਿਦ ਵੀ ਤੋੜੀ ਹੈ। ਅਸੀਂ ਕਸ਼ਮੀਰ ਦੇ ਜਿਹੜੇ 8 ਮਿਲੀਅਨ ਮੁਸਲਮਾਨ ਨੇ ਉਹਨਾਂ ਨੂੰ 1 ਸਾਲ ਤੋਂ ਜੇਲ੍ਹ ਦੇ ਵਿੱਚ ਰੱਖਿਆ, ਔਰ ਜਿਵੇਂ ਰਾਜਾ ਰਜ਼ਾਕ ਜੀ ਨੇ ਕਿਹਾ ਕਿ ਮੈਡੀਕਲ ਸਕੂਲਿੰਗ ਜਿਹੜੀ ਕਿਲਿੰਗਸ ਤਾਂ ਉੱਥੇ ਆਮ ਵਾਲੀ ਗੱਲ ਹੈ, ਪਰ ਜਿਨ੍ਹਾਂ ਨੂੰ UN ਚਾਰਟਰ ਦੇ ਥੱਲੇ, ਕੱਲਾ ਇਹ ਨਹੀਂ ਕਿ UN ਦੇ ਰੈਜ਼ੋਲੂਸ਼ਨ ਨੇ ਜੀ ਕਸ਼ਮੀਰ 'ਚ ਤੁਸੀਂ ਪਲੈਬਸਾਈਡ ਕਰਵਾਓ, ਪਰ ਬੇਸਿਕ ਰਾਈਟਸ ਜਿਹੜੇ ਨੇ ਉਹ ਕੁਚਲੇ ਹੋਏ ਨੇ। ਔਰ ਉਹਨਾਂ ਨੇ ਉਹ ਮੈਸੇਜ ਦੇ ਰਹੇ ਨੇ ਜੀ ਦੇਖੋ ਕਿਸੇ ਨੇ ਸਾਡਾ ਕੀ ਕਰ ਲਿਆ। ਔਰ ਮੈਨੂੰ ਹੈਰਾਨੀ ਹੈ ਕਿ ਮੁਸਲਮਾਨਾਂ ਦੇ 57-58 ਦੇਸ਼ ਨੇ, ਕਿਸੇ ਦੀ ਤੁਸੀਂ ਸਟੇਟਮੈਂਟ ਨਹੀਂ ਦੇਖਦੇ ਹੋ ਉਸ ਲਾਈਨ ਦੇ ਉੱਤੇ। ਪਾਕਿਸਤਾਨ ਜਿਹਨੂੰ ਆਪ ਟਰਬਲਸ ਦੇ ਵਿੱਚ ਘਿਰਿਆ ਹੈ, ਉਹ ਤਾਂ ਪਾਰਟੀ ਹੈ ਉਸ ਸਾਰੇ 'ਚ, ਕਿਉਂਕਿ ਜਿਹੜਾ ਰੈਜ਼ੋਲੂਸ਼ਨ ਬਣੇ ਨੇ ਇਹੀ ਲੈ ਕੇ ਗਿਆ ਨਹਿਰੂ ਉਹਨੂੰ UN ਸਿਕਿਉਰਿਟੀ ਕਾਉਂਸਲ। ਪਰ ਤੁਸੀਂ ਬਾਕੀ ਦੇਖੋ, ਕਸ਼ਮੀਰ ਦਾ ਮੁੱਦਾ ਇੱਕ ਪਾਸੇ, ਮਸਜਿਦ ਤਾਂ ਹਰ ਮੁਸਲਮਾਨ ਦੇ ਲਈ ਉਹਦੇ ਤੇ ਫਰਜ਼ ਹੈ ਕਿ ਉਹਨੇ 5 ਵੇਲੇ ਦੀ ਨਮਾਜ਼ ਅਦਾ ਕਰਨੀ ਹੈ, ਔਰ ਉਹ ਕਹਿ ਕੇ ਕਰ ਰਹੇ ਨੇ। ਸੋ ਇਹਦੇ ਤੋਂ ਇਹ ਵੀ ਸਾਨੂੰ ਨਜ਼ਰ ਆ ਰਿਹਾ ਵੀ ਇਹ ਜਿਹੜਾ ਹਿੰਦੂਤਵਾ ਦਾ ਦੈਂਤ ਹੈ, ਜਿਵੇਂ ਨਾਜ਼ੀ ਜਰਮਨੀ ਦੀ ਉਸ ਖਤਰਨਾਕ ਆਈਡੀਓਲੋਜੀ ਨੂੰ ਉਸ ਵੇਲੇ ਨਾ ਯੂਰਪ ਨੇ ਰੋਕਣ ਦੀ ਕੋਸ਼ਿਸ਼ ਕੀਤੀ, ਨਾ ਅਮਰੀਕਾ ਨੇ ਕੀਤੀ, ਤਾਂ ਉਹਦਾ ਨਤੀਜਾ ਨਿਕਲਿਆ ਕਿ ਮਿਲੀਅਨਸ ਐਂਡ ਮਿਲੀਅਨਸ ਲੋਕ ਉਹਨਾਂ ਨੇ ਮਾਰੇ ਕੰਸੈਂਟ੍ਰੇਸ਼ਨ ਕੈਂਪਾਂ 'ਚ ਚੈਂਬਰਸ, ਔਰ ਕਰੋੜਾਂ ਹੋਰ ਜੰਗ ਦੇ ਵਿੱਚ ਮਰੇ। ਸੈਕੰਡ ਵਰਲਡ ਵਾਰ ਇਸੇ ਲਈ ਹੋਈ। ਔਰ ਜਿਵੇਂ ਅਸੀਂ ਅੱਜ ਦੇਖ ਰਹੇ ਹਾਂ ਜੋ ਹਾਲਾਤ ਉੱਥੇ ਬਣੇ ਹੋਏ ਨੇ, ਉਹਨਾਂ ਨੇ ਇਕੱਲਾ ਕਸ਼ਮੀਰ ਦਾ ਸਟੇਟਸ ਤੋੜ ਕੇ ਜਿਹੜਾ ਚਾਈਨਾ ਫੈਕਟਰ ਅਸੀਂ ਦੇਖ ਰਹੇ ਹਾਂ ਜੋ 15 ਤੇ 16 ਜੂਨ ਦੀ ਰਾਤ ਨੂੰ ਉੱਥੇ ਹੁੰਦਾ ਹੈ ਗਲਵਾਨ ਵੈਲੀ, ਇਹਦੇ ਲਈ ਵੀ ਇਹ ਹਿੰਦੂਤਵੀ ਜ਼ਿੰਮੇਵਾਰ ਨੇ, ਕਿਉਂਕਿ ਜਦੋਂ ਇੱਕ ਵਾਰ ਇਹਨਾਂ ਨੇ ਜੰਮੂ ਕਸ਼ਮੀਰ ਦਾ ਸਟੇਟਸ ਹਿਲਾ ਦਿੱਤਾ ਹੈ, ਉਹ ਡਿਸਪਿਊਟਡ ਟੈਰੀਟਰੀ ਨਹੀਂ ਰਿਹਾ ਹੈ। ਨਵਾਂ ਨਕਸ਼ਾ ਇਹਨਾਂ ਨੇ ਜਾਰੀ ਕੀਤਾ, ਉਹਦੇ 'ਚ ਉਹਨਾਂ ਨੇ ਕੱਲਾ ਲਦਾਖ ਹੀ ਯੂਨੀਅਨ ਟੈਰੀਟਰੀ ਨਹੀਂ ਬਣਾ ਕੇ ਆਪਣਾ ਦੱਸਿਆ, ਅਕਸਾਈ ਚਿੰਨ੍ਹ ਵੀ ਜਿਹੜਾ ਚੀਨ ਦੇ ਉਹਨਾਂ ਨੇ ਕਿਹਾ ਕਿ ਵੀ ਨਹੀਂ ਇਹਨੂੰ ਹੁਣ ਕਾਊਂਟਰ ਕਰਨਾ ਕਿਉਂ। ਔਰ ਇਹਦੇ ਥੱਲੇ ਇਹ ਹੋਇਆ ਵੀ ਜਿਹੜੇ ਇੰਡੀਆ ਨੇ ਚਾਈਨਾ ਦੇ ਨਾਲ ਐਗਰੀਮੈਂਟ 1993 'ਚ ਸਾਈਨ ਕੀਤਾ ਸੀ ਲਾਈਨ ਆਫ ਐਕਚੁਅਲ ਕੰਟਰੋਲ ਤੇ, ਉਹ ਵੀ ਨਲ ਐਂਡ ਵੋਇਡ ਹੋ ਗਿਆ, ਕਿਉਂਕਿ ਜਦੋਂ ਇਹ ਐਗਰੀਮੈਂਟ ਕੀਤਾ ਸੀ ਉਦੋਂ ਡਿਸਪਿਊਟਡ ਟੈਰੀਟਰੀ ਸੀ, ਔਰ ਯੂਨੀਲੈਟਰਲੀ ਤੁਸੀਂ ਆਰਟੀਕਲ 2 ਆਰਟੀਕਲ 3 ਵਾਇਓਲੇਟ ਕਰ ਰਹੇ ਹੋ ਜਨੀਵਾ ਕਨਵੈਨਸ਼ਨ ਦੇ, ਇਹ ਕਰ ਹੀ ਨਹੀਂ ਸਕਦੇ ਇਵੇਂ। ਔਰ ਇਸ ਸਾਰੇ ਦੇ ਥੱਲੇ ਮੈਂ ਸਮਝਦਾ ਵੀ ਇਹ ਦੋਨੋਂ ਹੀ ਕੌਮਾਂ, ਜਿੱਥੇ ਅਸੀਂ ਠੀਕ ਹੈ ਭਾਰਤ ਦੇ ਮੁਸਲਮਾਨ ਇੱਕ ਖੌਫ 'ਚ ਨੇ ਨਾ ਬੋਲਣ, ਕਸ਼ਮੀਰੀ ਤਾਂ ਲੜ ਰਿਹਾ, ਉਹਨਾਂ ਦਾ ਅੱਜ ਵੀ ਲੜ ਰਿਹਾ, ਇਸ ਲਈ 2 ਦਿਨ ਕਸ਼ਮੀਰ 'ਚ ਕਰਫਿਊ ਲਾ ਛੱਡਿਆ। ਲੇਕਿਨ ਸਿੱਖ ਕੌਮ ਡਾਇਸਪੋਰਾ 5 ਮਿਲੀਅਨ ਸਿੱਖ ਕਮਿਊਨਿਟੀ ਜਿਨ੍ਹਾਂ ਨੇ ਇਹਨਾਂ ਦਾ ਮੂੰਹ ਪਹਿਲਾਂ ਵੀ ਭੰਨਿਆ, ਅੱਜ ਵੀ ਜੇ ਬਾਹਰੋਂ ਸਿੱਖਾਂ ਨੇ ਸਟੈਂਡ ਲਿਆ ਤੇ ਅੱਜ ਪੰਜਾਬ ਦੀਆਂ ਸਿੱਖ ਜਥੇਬੰਦੀਆਂ ਵੀ ਔਰ ਦੂਸਰੀਆਂ ਵੀ ਖਲੋਤੀਆਂ ਨੇ। ਔਰ ਕੱਲ ਜਿਹੜੇ ਦੋਨੋਂ ਹੀ ਪ੍ਰੋਟੈਸਟ ਨੇ, ਜਿਵੇਂ ਬੇਸ਼ੱਕ ਕਸ਼ਮੀਰੀ ਆਰਗੇਨਾਈਜੇਸ਼ਨਸ ਨੇ ਆਰਗੇਨਾਈਜ਼ ਕੀਤਾ ਕੱਲ ਜਿਹੜਾ 1 ਵਜੇ UN ਦੇ ਬਾਹਰ ਹੋਣਾ, ਪਰ ਅਸੀਂ ਵੀ ਸ਼ਮੂਲੀਅਤ ਕਰਾਂਗੇ ਕਿਉਂਕਿ ਸਾਡਾ ਕਾਜ਼ ਵੀ ਸਾਂਝਾ ਹੈ, ਆਜ਼ਾਦੀ ਦਾ ਸਾਡਾ ਦੁਸ਼ਮਣ ਵੀ ਸਾਂਝਾ। ਇਸੇ ਤਰ੍ਹਾਂ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਨੇ ਬਾਕੀ ਸਾਰੀਆਂ ਜਥੇਬੰਦੀਆਂ ਦੇ ਸਹਿਯੋਗ ਨਾਲ ਜਿਹੜਾ ਟਾਈਮ ਸਕੁਅਰ, ਕਿਉਂਕਿ ਉਹਦਾ ਟਾਈਮ ਸਕੁਅਰ ਦਾ ਵੈਨਿਊ ਇਸ ਲਈ ਚੁਣਿਆ ਗਿਆ ਕਿ ਕੱਲਾ ਇਹ ਨਹੀਂ ਕਿ ਹਿੰਦੂ ਤਵੀਆਂ ਨੇ ਉੱਥੇ ਕੱਲ ਆਪਣੀ ਉਹ ਨੌਟੰਕੀ ਕਰਨੀ ਹੈ, ਜ਼ੁਲਮ ਦਾ ਉਹਨਾਂ ਨੇ ਜਿਹੜਾ ਉਹ ਐਗਜ਼ਿਬਿਟ ਕਰਨਾ ਵੀ ਕਿਵੇਂ ਅਸੀਂ ਜਿਹੜਾ ਉਹ ਖੁੱਲ੍ਹੇਆਮ ਜੋ ਕੀਤਾ ਹੈ ਉਹਨੂੰ ਇੱਥੇ ਵੀ ਉਹਨਾਂ ਦੀਆਂ ਦਰਜਨਾਂ ਆਰਗੇਨਾਈਜੇਸ਼ਨ ਜਿਨ੍ਹਾਂ ਨੇ ਮਿਲੀਅਨਸ ਆਫ ਡਾਲਰਸ ਇਕੱਠੇ ਕੀਤੇ ਕਿ ਜੀ ਟਾਈਮ ਸਕੁਅਰ ਦੇ ਉੱਤੇ ਵੱਡੀਆਂ ਵੱਡੀਆਂ ਐਡਵਰਟਾਈਜ਼ਮੈਂਟ ਕੰਪਨੀਆਂ ਜਿਹੜੀਆਂ ਬਿਲ ਬੋਰਡ ਔਰ ਦੂਸਰਾ ਕਿ ਇੰਨੇ ਚੱਲੇਗਾ, ਦੇਵਤੇ ਚੱਲਣਗੇ, ਰਾਮ ਪੂਜਾ ਚੱਲੇਗੀ, ਬੜਾ ਪ੍ਰਾਈਡ। ਔਰ ਮੈਂ ਮੁਬਾਰਕਬਾਦ ਦਿੰਦਾ ਅਮਰੀਕਾ ਭਰ ਦੀਆਂ ਮੁਸਲਮਾਨ ਆਰਗੇਨਾਈਜੇਸ਼ਨਸ ਨੂੰ,
ਔਰ ਈਵਨ ਲਿਬਰਲ, ਬੇਸ਼ੱਕ ਉਹ ਲੈਫਟਿਸਟ ਸਾਡੇ ਨਾਲ ਨਾ ਵੀ ਸਹਿਮਤ ਹੁੰਦੇ ਹੋਣ, ਉਹਨਾਂ ਨੇ ਪਹਿਲਾ ਕੈਂਪੇਨ ਚਲਾਇਆ। ਉਹਨਾਂ ਜਿਹੜੀਆਂ ਐਡਵਰਟਾਈਜ਼ਮੈਂਟ ਚਲਾਉਣ ਵਾਲੀਆਂ ਕੰਪਨੀਆਂ ਨੇ ਕਿ ਭਾਈ ਤੁਸੀਂ ਫਾਸ਼ਿਜ਼ਮ ਨੂੰ ਪ੍ਰਮੋਟ ਕਰ ਰਹੇ ਹੋ, ਇਹ ਕੋਈ ਰਿਲੀਜੀਅਸ ਇਸ਼ੂ ਨਹੀਂ ਹੈ ਹਿੰਦੂਆਂ ਦਾ ਜਾਂ ਕਿਸੇ ਦਾ। ਉਹਨਾਂ ਨੇ ਕਿਹਾ ਅਸੀਂ ਵੀ ਹਿੰਦੂ ਹਾਂ, ਜਿਹੜੇ ਉਹਨਾਂ ਦੀਆਂ ਲਿਬਰਲ ਵਾਲਿਆਂ ਚੋਂ ਵੀ ਕੁਛ ਆਏ, ਪਰ ਇਹ ਜਿਹੜਾ ਹੈ ਬਿਲਕੁਲ ਇਹ ਫਾਸ਼ਿਜ਼ਮ ਨੂੰ ਪ੍ਰਮੋਟ ਕਰਨਾ ਔਰ ਉਹ ਬੈਕ ਆਫ ਕਰ ਗਏ। ਸੋ ਮੈਂ ਸਮਝਦਾ ਵੀ 50% ਸਕਸੈਸ ਤਾਂ ਆਲਰੇਡੀ ਹੋ ਗਈ। ਹੁਣ ਕੱਲ ਅਸੀਂ ਵੱਡੀ ਗਿਣਤੀ ਦੇ ਵਿੱਚ ਸਿੱਖ ਵੀ ਔਰ ਸਾਡੇ ਨਾਲ ਪਾਕਿਸਤਾਨੀ ਵੀ, ਕਸ਼ਮੀਰੀ ਵੀ ਔਰ ਦੂਸਰੇ ਵੀ ਬਹੁਤ ਸਾਰਿਆਂ ਨੇ ਅਪਰੋਚ ਕੀਤੀ ਹੈ। ਅਸੀਂ ਕੱਲ ਇਹਨਾਂ ਨੂੰ ਕਾਊਂਟਰ ਕਰਾਂਗੇ ਟਾਈਮ ਸਕੁਏਅਰ ਦੇ ਵਿੱਚ। ਔਰ ਭਾਈ ਹਿੰਮਤ ਸਿੰਘ, ਜਿਨ੍ਹਾਂ ਦਾ ਨਾਮ ਵੀ ਹਿੰਮਤ ਸਿੰਘ ਹੈ ਔਰ ਹਿੰਮਤ ਕਰਦੇ ਨੇ ਇਸ ਮੁੱਦੇ ਦੇ ਉੱਤੇ, ਬੇਸ਼ੱਕ ਬੜਾ ਸ਼ਾਰਟ ਨੋਟਿਸ ਹੈ, ਪਰ ਅਸੀਂ ਦੁਸ਼ਮਣ ਦੀ ਅੱਖ 'ਚ ਅੱਖ ਪਾ ਕੇ ਵੰਗਾਰਨਾ ਜਾਣਦੇ ਔਰ ਇਹਦਾ ਇਹ ਠੀਕ ਹੈ। ਅਸੀਂ ਇਹ ਵੀ ਦੇਖਦੇ ਹਾਂ ਜਿਸ ਕਿਸਮ ਦੀਆਂ ਨੈਸਟੀ ਕਾਲਸ ਔਰ ਹੇਟ ਕੈਂਪੇਨ ਉਹਨਾਂ ਨੇ ਸਿੱਖਾਂ ਦੇ ਖਿਲਾਫ ਸ਼ੁਰੂ ਕੀਤਾ ਹੈ ਭਾਰਤ ਦੇ ਵਿੱਚ। ਹੋ ਸਕਦਾ ਹੈ ਸਾਡੇ ਤੇ ਨੈਕਸਟ ਟਾਰਗੇਟ ਅਸੀਂ ਹੋਈਏ ਸਿੱਧੇ ਤੌਰ ਤੇ, ਪਰ ਅਸੀਂ ਹਿਸਟਰੀ ਨੂੰ ਵੀ ਜਵਾਬ ਦੇ ਹਾਂ, ਆਪਣੇ ਗੁਰੂ ਨੂੰ ਵੀ ਜਵਾਬ ਦੇ ਹਾਂ ਔਰ ਅਸੀਂ ਸਮਝਦੇ ਹਾਂ ਵੀ ਇਹ ਸਿੱਖ ਦੇ ਉੱਤੇ ਫਰਜ਼ ਹੈ ਕਿ ਖਾਲਸਾ ਸੋਏ ਜੋ ਨਿਰਧਨ ਕੋ ਪਾਲੇ, ਖਾਲਸਾ ਸੋਏ ਜੋ ਦੁਸ਼ਟ ਕੋ ਗਾਲੇ। ਅਸੀਂ ਪ੍ਰੋਟੈਕਟਰ ਹਾਂ, ਅਸੀਂ ਹਮੇਸ਼ਾ ਅਪਰੈਸ, ਸੁਪਰੈਸ, ਰਿਪਰੈਸ ਲੋਕਾਂ ਦੇ ਨਾਲ ਖੜੇ ਹਾਂ। ਜਦੋਂ ਇਹਨਾਂ ਨੇ ਆਰਟੀਕਲ ਇਹ 370 ਐਬਰੋਗੇਟ ਕਰਕੇ ਭਾਰਤ ਭਰ 'ਚ ਕਸ਼ਮੀਰੀ ਸਟੂਡੈਂਟਸ ਯੂਨੀਵਰਸਿਟੀਆਂ ਔਰ ਥਾਵਾਂ ਤੇ ਉਹਨਾਂ ਨੂੰ ਹਰਾਸ ਕਰਨਾ ਸ਼ੁਰੂ ਕੀਤਾ ਸੀ, ਸਿੱਖ ਬਾਹਰ ਨਿਕਲ ਕੇ ਆਏ ਸੀ। ਉਹਨਾਂ ਨੇ ਹੋਸਟਲਾਂ 'ਚ ਗੁਰਦੁਆਰਿਆਂ ਦੇ ਦਰਵਾਜ਼ੇ ਖੋਲ੍ਹੇ ਔਰ ਆਪਣੇ ਖਰਚੇ ਦੇ ਉੱਤੇ ਉਹਨਾਂ ਕਸ਼ਮੀਰੀ ਬੱਚੀਆਂ ਨੂੰ, ਉਹਨਾਂ ਬੇਟਿਆਂ ਨੂੰ ਉਹਨਾਂ ਦੇ ਘਰਾਂ 'ਚ ਛੱਡਣ ਗਏ। CAA ਵਾਲੀ ਗੱਲ ਆਈ, ਕਿਵੇਂ ਅੱਜ UAPA ਦਾ ਜਿਹੜਾ ਕਾਨੂੰਨ ਜਿਹੜਾ ਉਹਨਾਂ ਨੇ ਸਿੱਖ ਜਿਨ੍ਹਾਂ ਨੇ ਲੰਗਰ ਛਕਾਇਆ ਦਿੱਲੀ ਦੇ ਵਿੱਚ ਸ਼ਾਹੀਨ ਬਾਗ 'ਚ ਔਰ ਲਖਨਊ 'ਚ, ਉਹਨਾਂ ਦੇ ਖਿਲਾਫ ਵੀ ਕੇਸ ਰਜਿਸਟਰ। ਸਾਨੂੰ ਕੋਈ ਪਰਵਾਹ ਨਹੀਂ ਹੈ ਇਸ ਗੱਲ ਦੀ, ਕਿਉਂਕਿ ਅਸੀਂ ਸਮਝਦੇ ਹਾਂ ਕਿ ਮਜ਼ਹਬੀ ਤੌਰ ਤੇ ਵੀ ਇਹ ਸਾਡੇ ਤੇ ਫਰਜ਼ ਜਿਹੜਾ ਹੈ ਕਿ ਅਸੀਂ ਖਲੋਣਾ, ਔਰ ਦੂਸਰੇ ਪਾਸੇ ਸਾਡਾ ਦੋਨਾਂ ਦਾ ਦੁਸ਼ਮਣ ਵੀ ਇੱਕੋ ਹੀ ਹੈ ਔਰ ਅਲਟੀਮੇਟਲੀ ਸਾਡੀ ਮੰਜ਼ਿਲ ਵੀ ਇਸ ਭਾਰਤੀ ਹਿੰਦੂਤਵੀ ਗਲਬੇ ਤੋਂ ਖਾਲਿਸਤਾਨ ਆਜ਼ਾਦ ਕਰਵਾਉਣਾ, ਕਸ਼ਮੀਰ ਆਜ਼ਾਦ ਕਰਵਾਉਣਾ, ਨਾਰਥ ਈਸਟ ਦੀਆਂ ਜਿਹੜੀਆਂ ਅਸਾਮੀ, ਮਨੀਪੁਰੀ ਔਰ ਮੀਜ਼ੋ ਜਿਹੜੇ ਆਪਣੀ ਆਜ਼ਾਦੀ ਲਈ ਲੜ ਰਹੇ ਨੇ ਔਰ ਦਲਿਤ ਭਾਈਚਾਰਾ। ਅਸੀਂ ਸਮਝਦੇ ਹਾਂ ਕਿ ਇਹ ਜਿਹੜਾ ਇਹਨਾਂ ਦਾ ਹਿੰਦੂਤਵਾ ਦਾ ਜਗਰਨੌਟ ਹੈ ਇਹ ਰੁਕੇਗਾ ਨਹੀਂ, ਇਹਨੇ ਸਭ ਨੂੰ ਦੜਨਾ। ਔਰ ਉਸ ਸਾਰੇ ਰਾਮ ਮੰਦਰ ਦੇ ਨਾਂ ਥੱਲੇ ਜਿਵੇਂ ਬ੍ਰਾਹਮਣਵਾਦ ਦੀ ਆਈਡੀਓਲੋਜੀ, ਜਿਨ੍ਹਾਂ ਨੇ ਸ਼ੂਦਰਾਂ ਨੂੰ 3000 ਸਾਲ ਤੋਂ ਜ਼ਿਆਦਾ ਟਾਈਮ ਤੋਂ ਸ਼ੂਦਰ ਲਫ਼ਜ਼ ਹੀ ਇਹਨਾਂ ਦਾ ਦਿੱਤਾ ਹੋਇਆ, ਅਸੀਂ ਇਨਸਾਨੀ ਬਰਾਬਰੀ 'ਚ ਯਕੀਨ ਰੱਖਦੇ ਹਾਂ। ਇਗਾਲੀਟੇਰੀਅਨਿਜ਼ਮ, ਇਕੁਆਲੀਟੇਰੀਅਨਿਜ਼ਮ ਇਹ ਸਾਡਾ ਬੇਸ ਹੈ ਸਾਡੇ ਧਰਮ ਦਾ। ਔਰ ਅਸੀਂ ਅੱਜ ਦਾ ਤੁਹਾਡਾ ਵੀ ਸ਼ੁਕਰੀਆ ਕਿ ਇਸ ਲੇਟ ਆਵਰ ਤੁਸੀਂ ਇਹ ਸ਼ੋਅ ਆਰਗੇਨਾਈਜ਼ ਕਰ ਰਹੇ ਹੋ ਔਰ ਅਸੀਂ ਆਪਣੇ ਦਰਸ਼ਕਾਂ ਨੂੰ ਖਾਸ ਤੌਰ ਤੇ ਜਿਹੜੇ ਈਸਟ ਕੋਸਟ, ਨਿਊਯਾਰਕ, ਨਿਊ ਜਰਸੀ, ਕਨੈਟੀਕਟ 'ਚ ਨੇ ਉਹ ਪੁਰਜ਼ੋਰ ਅਪੀਲ ਵੀ ਕਰਦੇ ਕਿ ਉਹ ਕੱਲ ਪਹੁੰਚਣ, ਆਪਣੀ ਮਾਸਕਸ ਔਰ ਦੂਸਰੀਆਂ ਜਿਹੜੀਆਂ ਪ੍ਰੀਕਾਸ਼ਨਸ ਨੇ ਉਹ ਜ਼ਰੂਰ ਲੈਣ। ਲੇਕਿਨ ਇਹ ਵੇਲਾ ਦਿਖਾਉਣ ਦਾ ਹੈ ਤਾਂ ਕਿ ਅਸੀਂ ਦੁਸ਼ਮਣ ਨੂੰ ਵੀ ਇਹ ਮੈਸੇਜ ਦਈਏ ਔਰ ਸਾਨੂੰ ਵੀ ਇਹ ਮਹਿਸੂਸ ਹੋਏ ਕਿ ਭਾਈ ਅਸੀਂ ਆਪਣੇ ਫਰਜ਼ ਦਾ ਅਹਿਸਾਸ ਵੀ ਕਰਦੇ ਹਾਂ ਔਰ ਘਰਾਂ ਦੇ ਜਿਹੜੇ ਆਮ ਚੇਅਰ ਫਿਲਾਸਫਰ ਨਹੀਂ ਹੈ, ਅਸੀਂ ਐਕਟਿਵਿਸਟ ਵੀ ਹਾਂ, ਸੜਕ ਦੇ ਉੱਤੇ ਖਲੋ ਕੇ ਵੀ ਅਸੀਂ ਦੁਸ਼ਮਣ ਨੂੰ ਵੰਗਾਰ ਰਹੇ। ਜੀ ਬਿਲਕੁਲ। ਹਿੰਮਤ ਸਿੰਘ ਜੀ, ਤੁਹਾਡੇ ਵੱਲ ਆਵਾਂ, ਜਿਹੜਾ ਇਹ ਪ੍ਰੋਟੈਸਟ ਟਾਈਮ ਸਕੁਏਅਰ ਦੇ ਵਿੱਚ ਕੱਲ ਸ਼ਾਮ ਨੂੰ ਰੱਖਿਆ ਗਿਆ, ਇਸ ਬਾਬਤ ਵੀ ਜਾਣਕਾਰੀ ਚਾਹੂੰਗਾ। ਤੇ ਨਾਲ ਹੀ ਨਾਲ ਜਿੱਥੇ ਅਦਰਵਾਈਜ਼ ਅਸੀਂ ਦੇਖਦੇ ਹਾਂ, ਜਿਵੇਂ ਡਾਕਟਰ ਸਾਹਿਬ ਨੇ ਜ਼ਿਕਰ ਕੀਤਾ ਵੀ ਇਹ ਜਿਹੜਾ ਸਾਰਾ ਪਾਰਟ ਹੁਣ ਚੱਲ ਰਿਹਾ ਹੈ, ਸਿਆਸਤ ਜਿਹੜੀ ਹੈ ਪੂਰੀ ਹਿੰਦੂਤਵਾ ਦੇ ਦੁਆਲੇ ਘੁੰਮ ਰਹੀ ਹੈ ਭਾਰਤ ਦੀ, ਤੇ ਨਾਲ ਹੀ ਨਾਲ ਜਿਹੜਾ ਰਾਮ ਮੰਦਿਰ ਸ਼ੁਰੂ ਕੀਤਾ ਜਾ ਰਿਹਾ ਹੈ ਅੱਜ, ਹੁਣ ਜਿਹੜਾ ਸਮਾਂ ਬਣ ਰਿਹਾ ਹੈ, ਹੁਣ ਕੁਝ ਘੰਟਿਆਂ ਦੇ ਵਿੱਚ ਉੱਥੋਂ ਖਬਰਾਂ ਆਉਣੀਆਂ ਸ਼ੁਰੂ ਹੋ ਜਾਣਗੀਆਂ, ਜਿਹੜਾ ਨੀਂਹ ਪੱਥਰ ਰੱਖਣ ਦੀਆਂ ਜਾਂ ਅਦਰਵਾਈਜ਼ ਜਿਹੜਾ ਸਾਰਾ ਪਾਰਟ ਹੈ, ਇਹਦਾ ਵਿਰੋਧ ਪੰਜਾਬ ਦੇ ਵਿੱਚੋਂ ਹੀ ਹੋਇਆ। ਉਹ ਜਥੇਦਾਰ ਹਵਾਰਾ ਕਮੇਟੀ ਹੋਵੇ, ਅਕਾਲੀ ਦਲ ਅੰਮ੍ਰਿਤਸਰ ਹੋਵੇ, ਦਲ ਖਾਲਸਾ ਹੋਵੇ, ਬਾਕੀ ਜਿਹੜਾ ਸਾਰਾ ਪਾਰਟ ਹੈ, ਬਾਹਰੋਂ ਵੀ ਸਿੱਖ ਡਾਇਸਪੋਰਾ ਦਾ ਜ਼ੋਰ ਪਿਆ, ਤੁਹਾਡਾ ਵੀ ਇੱਕ ਇਹਦੇ 'ਚ ਰੋਲ ਹੈ। ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਵੱਲੋਂ ਵੀ ਜਿਹੜੀ ਸਟੇਟਮੈਂਟ ਹੈ ਉਹ ਜਾਰੀ ਕੀਤੀ ਗਈ ਹੈ। ਸੋ ਕੀ ਕਹਿਣਾ ਚਾਹੋਗੇ ਸਾਰੇ ਪਾਰਟ ਤੇ, ਖਾਸ ਤੌਰ ਤੇ ਜਦੋਂ ਅਸੀਂ ਸਿੱਖ ਨੁਕਤਾ ਨਿਗਾਹ ਤੋਂ ਦੇਖਦੇ ਹਾਂ ਜਾਂ ਇੱਕ ਐਕਟਿਵਿਸਟ ਹੋਣ ਦੇ ਨਾਤੇ? ਜੀ ਦੇਖੋ ਅਮਰਵੀਰ ਸਿੰਘ ਜੀ, ਸਾਡਾ ਡਾਇਸਪੋਰਾ ਦੇ ਵਿੱਚ ਜਿਹੜਾ ਸਿੱਖ ਬੈਠਾ ਆ, ਅੱਜ ਅਸੀਂ ਉਹਨਾਂ ਵੱਡੀਆਂ ਕੰਟਰੀਆਂ ਦੇ ਵਿੱਚ ਸਿੱਖ ਬੈਠਾ ਆ ਜਿੱਥੋਂ ਅਸੀਂ ਕੰਪੈਰੀਜ਼ਨ ਜਦੋਂ ਲਾ ਨੂੰ ਦੇਖਦੇ ਆ, ਇੰਟਰਨੈਸ਼ਨਲ ਲਾ ਔਰ ਈਵਨ ਅਮਰੀਕਾ ਵਰਗੀ ਕੰਟਰੀ ਦੇ ਵਿੱਚ ਬੈਠ ਕੇ ਜਦੋਂ ਇੱਥੇ ਤੁਹਾਨੂੰ ਇਕੁਅਲ
ਅਪਰਚੁਨਿਟੀਆਂ ਆ, ਕੋਈ ਕਿਸੇ ਕਿਸਮ ਦਾ ਤੁਹਾਡਾ ਜਿਹੜਾ ਧਰਮ ਨੂੰ ਮੰਨਣ ਦੀ ਜਿਹੜੀ ਖੁੱਲ੍ਹ ਆ ਪੂਰੀ, ਤੁਸੀਂ ਆਪਣੇ ਦਾੜੇ ਕੇਸ਼ ਪ੍ਰਕਾਸ਼ ਕਰਕੇ ਅੰਮ੍ਰਿਤ ਸ਼ਰੀ ਸਾਹਿਬ ਪਾ ਕੇ ਤੁਹਾਨੂੰ ਕੋਈ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਨਹੀਂ ਹੈਗੀ। ਜਿੱਥੇ ਅੱਜ ਅਮਰੀਕਾ ਵਰਗੀ ਕੰਟਰੀ ਦੇ ਵਿੱਚ ਸਿੱਖ ਜੈਨੋਸਾਈਡ ਦੀਆਂ ਜਿਹੜੀਆਂ ਬਿੱਲ ਉਹ ਪਾਸ ਹੋ ਰਹੇ ਆ, ਲਾ ਬਣ ਰਹੇ ਆ, ਤੇ ਜਿੱਥੇ ਸਿੱਖ ਧਰਮ ਦੇ ਸੰਬੰਧਿਤ ਜਿਹੜੇ ਬਿੱਲ ਆ, ਖਾਲਸਾ ਸਾਜਣਾ ਦਿਵਸ ਨੂੰ ਸੰਬੰਧਿਤ ਉਹ ਬਿੱਲ ਅਪਰੂਵ ਹੋ ਰਹੇ ਆ ਅਮਰੀਕਾ ਵਰਗੀ ਕੰਟਰੀ ਦੇ ਵਿੱਚ, ਉੱਤੇ ਐਨ ਉਲਟ ਜਾ ਕੇ ਜਦੋਂ ਅਸੀਂ ਭਾਰਤ ਵਿੱਚ ਦੇਖਦੇ ਹਾਂ ਸਿੱਖਾਂ ਦੇ ਨਾਲ ਧੱਕਾ, ਦਲਿਤਾਂ ਦੇ ਨਾਲ ਧੱਕਾ, ਮੁਸਲਮਾਨਾਂ ਦੇ ਨਾਲ ਧੱਕਾ। ਕਸ਼ਮੀਰ ਦੇ ਵਿੱਚ ਅੱਜ ਅਸੀਂ 1 ਸਾਲ ਪੂਰਾ ਦੇਖ ਰਹੇ ਹਾਂ ਲਾਕਡਾਊਨ ਨੂੰ ਚੱਲਿਆ, ਤੇ ਫਿਰ ਸਾਡਾ ਫਰਜ਼ ਬਣ ਜਾਂਦਾ, ਜਿਵੇਂ ਅਸੀਂ ਪਿਛਲੇ ਦਿਨੀ ਤਕਰੀਬਨ ਸਾਲ ਪਹਿਲਾਂ ਵੀ 96 ਗੁਰਦੁਆਰਿਆਂ ਨੇ ਇੱਕ ਜਿਹੜਾ ਮਤਾ ਪਾਇਆ ਸੀ ਕਿ ਜਿਹੜੇ ਭਾਰਤੀ ਡਿਪਲੋਮੈਟ ਜਿਹੜੇ ਉਹਨਾਂ ਦੇ ਏਜੰਟ ਜਿਹੜੇ ਅਧਿਕਾਰੀ ਜਿਹੜਾ ਭਾਰਤੀ ਸਟੇਟ ਦਾ ਏਜੰਡਾ ਲੈ ਕੇ ਪਾਲਿਸੀਆਂ ਲੈ ਕੇ ਗੁਰਦੁਆਰਿਆਂ ਦੇ ਵਿੱਚ ਆਉਂਦੇ ਆ, ਤੇ ਅਸੀਂ ਉਦੋਂ ਵੀ ਜਿਹੜੇ ਆ ਮਤੇ ਪਾਏ, ਔਰ ਮਤੇ ਸਿਰਫ ਪੇਪਰ ਕਾਲੇ ਨਹੀਂ ਕੀਤੇ, ਮਤੇ ਪਾ ਕੇ ਅਸੀਂ ਉਹਨਾਂ ਤੇ ਪਹਿਰਾ ਦਿੱਤਾ ਆ। ਸੋ ਪਿਛਲੇ ਦਿਨੀ 162 ਗੁਰਦੁਆਰੇ ਕੈਨੇਡਾ ਅਮਰੀਕਾ ਦੇ, ਤਾਂ ਉਦੋਂ ਅਸੀਂ ਭਾਰਤ ਨੂੰ ਇੱਕ ਟੈਰੋਰਿਸਟ ਕੰਟਰੀ ਜਿਹੜਾ ਐਲਾਨਿਆ, ਔਰ ਨਰਿੰਦਰ ਮੋਦੀ ਨੂੰ ਉਸ ਕੰਟਰੀ ਦਾ ਵੱਡਾ ਅੱਤਵਾਦੀ। ਕਾਰਨ ਹੁਣ ਸਾਹਮਣੇ ਆ। ਅੱਜ ਜਦੋਂ ਅਸੀਂ ਭਾਰਤ ਵਿੱਚ ਦੇਖਦੇ ਹਾਂ ਕਿ ਇੱਕ ਪਾਸੇ ਹੁਣ ਜਿਹੜਾ ਸੈਲੀਬ੍ਰੇਸ਼ਨ ਆ, ਚਾਹੇ ਉਹ ਟਾਈਮ ਸਕੁਏਅਰ ਦੇ ਉੱਤੇ ਵੀ ਹੋ ਰਿਹਾ, ਈਵਨ ਭਾਰਤ ਵਿੱਚ ਇੱਕ ਉਹਨਾਂ ਦਾ ਜਿਵੇਂ ਉਹ ਦੀਵਾਲੀ ਮਨਾਉਂਦੇ ਆ ਆਪਣੀ, ਉਸ ਤਰ੍ਹਾਂ ਦਾ ਇੱਕ ਮਾਹੌਲ ਉਹਨਾਂ ਨੇ ਬਣਾਇਆ ਹੋਇਆ। ਜਿਹੜਾ ਭਾਰਤੀ ਹਿੰਦੂਤਵੀ ਮੀਡੀਆ ਔਰ ਉਹਨਾਂ ਦੀਆਂ ਏਜੰਸੀਆਂ ਤੋਂ ਲੈ ਕੇ ਸਰਕਾਰ ਦੀ ਸਾਰੀ ਮਸ਼ੀਨਰੀ ਦਾ ਜ਼ੋਰ ਜਿਹੜਾ ਆ ਉਹ ਸੈਲੀਬ੍ਰੇਸ਼ਨ ਦੇ ਵੱਲ ਲੱਗਿਆ ਹੋਇਆ। ਪਰ ਜਦੋਂ ਅਸੀਂ ਦੇਖਦੇ ਹਾਂ 1984 ਦੇ ਵਿੱਚ ਭਾਰਤੀ ਹਕੂਮਤ ਨੇ, ਜਿਹੜੀ ਅੱਜ ਬ੍ਰਾਹਮਣ ਦੀ ਹਕੂਮਤ ਆ, RSS ਦੀ ਹਕੂਮਤ ਆ ਭਾਰਤੀ ਸਿਸਟਮ ਤੇ ਕਾਬਜ, ਉਹਨਾਂ ਨੇ ਅਟੈਕ ਜਿਹੜਾ ਪੂਰੇ ਵੈਲ ਪਲਾਨ ਤਰੀਕੇ ਦੇ ਨਾਲ ਦਰਬਾਰ ਸਾਹਿਬ ਤੇ ਅਟੈਕ ਕਰਨਾ, ਔਰ ਉਸ ਤੋਂ ਬਾਅਦ 1984 ਦੇ ਵਿੱਚ ਜਦੋਂ ਅਟੈਕ ਤੋਂ ਬਾਅਦ ਅਸੀਂ 1992 ਦੇ ਵਿੱਚ 1992 ਦੇ ਵਿੱਚ ਬਾਬਰੀ ਮਸਜਿਦ ਨੂੰ ਤੋੜਨਾ, ਔਰ ਪਿੱਛੇ ਜੇ ਅਸੀਂ ਜ਼ਿਆਦਾ ਦੂਰ ਜਾਣ ਦੀ ਗੱਲ ਨਹੀਂ, ਭਗਤ ਰਵਿਦਾਸ ਜੀ ਦੇ ਨਾਲ ਸੰਬੰਧਿਤ ਜਿਹੜਾ ਗੁਰਦੁਆਰਾ ਸਥਾਨ ਜਿਹੜਾ ਦਿੱਲੀ ਦੇ ਵਿੱਚ, ਉਹ ਵੀ ਮਲੀਆ ਮੇਟ ਕਰ ਦਿੱਤਾ, ਢਾਹ ਦਿੱਤਾ ਗਿਆ। ਜਦੋਂ ਤੁਸੀਂ ਘੱਟ ਗਿਣਤੀਆਂ ਦੇ ਉਹਨਾਂ ਮੁਕੱਦਸ ਜਿਹੜੇ ਅਸਥਾਨਾਂ ਨੂੰ ਤੋੜਦੇ ਹੋ, ਢਾਹ ਢੇਰੀ ਕਰ ਦਿੱਤੇ ਜਾਂਦੇ ਆ, ਔਰ ਜਿੱਥੇ ਇੱਕ ਆਸਥਾ, ਜਿੱਥੇ ਇੱਕ ਵਿਸ਼ਵਾਸ ਗੁਰੂ ਤੇ ਫੇਥ ਬਣਿਆ ਹੋਇਆ, ਹਰ ਇੱਕ ਧਰਮ ਦਾ ਆਪਣਾ ਆਪਣਾ ਜਿਹੜਾ ਫੇਥ ਹੈਗਾ ਆ, ਤੇ ਉਹਨਾਂ ਅਸਥਾਨਾਂ ਨੂੰ ਜਦੋਂ ਭਾਰਤੀ ਹਕੂਮਤ ਬ੍ਰਾਹਮਣਵਾਦੀ ਸਰਕਾਰ ਜਿਹੜੀ ਆ ਤੋੜਨ ਦੇ ਵੱਲ ਉਹਨਾਂ ਦੇ ਕਦਮ ਵੱਧ ਰਹੇ ਆ, ਤੇ ਅੱਜ ਉਸੇ ਮਸਜਿਦ ਨੂੰ ਬਾਬਰੀ ਮਸਜਿਦ ਦੇ ਜਿੱਤੇ ਉਹਨੂੰ ਤੋੜਨ ਤੋਂ ਬਾਅਦ ਇੱਕ ਉਦਘਾਟਨ ਉੱਥੇ ਹੋ ਰਿਹਾ, ਸੈਲੀਬ੍ਰੇਸ਼ਨ ਹੋ ਰਹੀ ਆ ਰਾਮ ਮੰਦਿਰ ਬਣਾਉਣ ਦੀ, ਤੇ ਇੱਕ ਮੈਸੇਜ ਦਿੱਤਾ ਜਾ ਰਿਹਾ ਕਿ ਉਹ ਦਿਨ ਕਿ ਅਸੀਂ ਜੇ ਕਸ਼ਮੀਰ ਦੇ ਵਿੱਚ ਲਾਕਡਾਊਨ ਕਰਕੇ 1 ਸਾਲ ਉਹ ਦਿਨ ਚੁਣ ਕੇ ਇਹਨਾਂ ਨੇ ਸੇਮ ਇੱਕ ਮੈਸੇਜ ਘੱਟ ਗਿਣਤੀਆਂ ਨੂੰ ਦੇਣ ਦਾ ਜਿਹੜਾ ਇਹਨਾਂ ਨੇ ਕੀਤਾ ਆ। ਤਾਂ ਮੈਂ ਹੁਣੇ ਡਾਕਟਰ ਸਾਹਿਬ ਉਹਨਾਂ ਤੋਂ ਸੁਣ ਰਿਹਾ ਸੀ ਕਿ 5 ਵਕਤ ਦੀ ਜਿਹੜੀ ਨਮਾਜ਼ ਆ, ਤੇ ਮੈਂ ਤਾਂ ਉਸ ਨੁਕਤਾ ਨਿਗਾਹ ਨਾਲ ਵੀ ਦੇਖਦਾ ਵੀ 5 ਵਕਤ ਦੀ ਜਿਹੜੀ ਨਮਾਜ਼ ਆ ਤੇ 5 ਤਰੀਕ ਜਿਹੜੀ ਆ ਅੱਜ ਚੁਣੀ ਜਾ ਰਹੀ ਆ, ਤੇ ਉਹ ਵੀ ਕਿਤੇ ਨਾ ਕਿਤੇ ਇੱਕ ਮੈਸੇਜ ਆ ਉਹ ਤੁਹਾਡੇ ਫੇਥ ਤੇ, ਇੱਕ ਧਰਮ ਤੇ, ਕਿ ਤੁਸੀਂ 5 ਵਕਤ ਦੀ ਨਮਾਜ਼ ਕਰਦੇ ਹੋ, ਤੁਹਾਡੀ ਅਸੀਂ ਮਸਜਿਦ ਨੂੰ ਉੱਥੇ ਹੁਣ ਕਿਵੇਂ ਅਸੀਂ ਕਰ ਰਹੇ ਹਾਂ ਸੈਲੀਬ੍ਰੇਸ਼ਨ, ਰਾਮ ਮੰਦਿਰ ਬਣਾਇਆ ਜਾ ਰਿਹਾ। ਇਸੇ ਤਰ੍ਹਾਂ 1984 ਦੇ ਵਿੱਚ ਭਾਰਤੀ ਹਕੂਮਤ ਨੇ ਸਿੱਖਾਂ ਦੇ ਉਸ ਮੁਕੱਦਸ ਸਥਾਨ ਦਰਬਾਰ ਸਾਹਿਬ ਤੇ, ਅਕਾਲ ਤਖਤ ਸਾਹਿਬ ਤੇ ਸਰੂਪਾਂ ਦੇ ਵਿੱਚ ਨੂੰ ਗੋਲੀਆਂ ਕੱਢ ਦਿੱਤੀਆਂ ਗਈਆਂ, ਔਰ ਅਸੀਂ ਗੁਰਦੁਆਰਾ ਗਿਆਨ ਗੋਦੜੀ ਹਰਿਦੁਆਰ ਸਾਹਿਬ ਦੇ ਵਿੱਚ ਅਤੇ ਇਤਿਹਾਸਕ ਸਥਾਨ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਸੰਬੰਧਿਤ, ਫਿਰ ਅਸੀਂ ਸ਼ਿਲੌਂਗ ਦੇ ਵਿੱਚ ਗੁਰਦੁਆਰਾ ਡਾਂਗਮਾਰ ਸਾਹਿਬ ਔਰ ਮੰਗੂ ਮੱਠ ਗੁਰਦੁਆਰਾ ਸਾਹਿਬ ਜਿਹੜਾ ਉੜੀਸਾ ਦੇ ਵਿੱਚ, ਤੇ ਇੱਕ ਤੋਂ ਇੱਕ ਜਿਹੜਾ ਵੱਧ ਕੇ ਜਿਹੜੇ ਇਤਿਹਾਸਕ ਸਥਾਨਾਂ ਦੀ ਗੱਲ ਕਰਦਾ, ਜਿਹੜੇ ਨੌਨ ਇਤਿਹਾਸਕ ਸਥਾਨ ਹੈਗੇ ਆ ਉਹਨਾਂ ਦੀ ਤਾਂ ਗਿਣਤੀ ਕਾਫੀ ਜ਼ਿਆਦਾ ਆ, ਜਿਹੜੇ ਮੋਦੀ ਦੇ ਰਾਜ ਦੇ ਵਿੱਚ ਜਾਂ ਯੂਪੀ ਦਾ ਆਦਿੱਤਿਆਨਾਥ ਯੋਗੀ ਜਿਹੜਾ ਚੀਫ ਮਿਨਿਸਟਰ ਆ, ਸੋ ਇਹਨਾਂ ਦਾ ਹਿੰਦੂਤਵੀ ਏਜੰਡਾ। ਸੋ ਇਸ ਗੱਲ ਨੂੰ ਜਦੋਂ ਅਸੀਂ ਅੱਜ ਦੇਖ ਰਹੇ ਹਾਂ ਕਿ ਇਹ ਸੈਲੀਬ੍ਰੇਸ਼ਨ ਕਰ ਰਹੇ ਹਾਂ, ਕਿੰਨੇ ਨਿਰਦੋਸ਼ਾਂ ਦੇ ਖੂਨ ਤੇ ਲਾਸ਼ਾਂ ਦੇ ਉੱਤੇ ਇਹ ਚੀਜ਼ਾਂ ਇਹਨਾਂ ਨੇ ਕੀਤੀਆਂ ਆ, ਤੇ ਫਿਰ ਸਾਡਾ ਫਰਜ਼ ਬਣਦਾ
ਕਿ ਅਸੀਂ ਇੰਟਰਨੈਸ਼ਨਲ ਕਮਿਊਨਿਟੀ ਦੇ ਵਿੱਚ ਮੀਡੀਆ ਦੇ ਵਿੱਚ ਇਹਨਾਂ ਦਾ ਇਹ ਮਖੌਟਾ ਜਿਹੜਾ RSS ਦਾ ਹੈਗਾ ਔਰ ਭਾਰਤੀ ਹਕੂਮਤ ਜਿਹੜੀ ਡੈਮੋਕ੍ਰੇਸੀ ਦੇ ਝੂਠੇ ਦਮਗਜੇ ਮਾਰਦੀ ਆ ਜੀ ਉਹ ਫਿਰ ਇੰਟਰਨੈਸ਼ਨਲ ਕਮਿਊਨਿਟੀ ਦੇ ਵਿੱਚ ਮੀਡੀਆ ਦੇ ਵਿੱਚ ਅਸੀਂ ਉਹਨੂੰ ਨੰਗਾ ਕਰ ਸਕੀਏ। ਤੇ ਅੱਜ ਜਦੋਂ ਅਸੀਂ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਵੱਲੋਂ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਸਾਡੀ ਮੇਨ ਸੰਸਥਾ ਇਸ ਰੀਜਨ ਦੀ, ਤੋਂ ਅਸੀਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਜਥੇਬੰਦੀਆਂ ਨੇ ਕੱਲ ਵੀ ਕਾਨਫਰੰਸ ਕਾਲ ਕੀਤੀ ਟੈਲੀ ਐਮਰਜੈਂਸੀ, ਤੇ ਅੱਜ ਵੀ ਤਕਰੀਬਨ 80-85 ਤੋਂ ਵੱਧ ਜਿਹੜੇ ਮੋਹਤਵਰ ਸੱਜਣ ਜੁੜੇ। ਤੇ ਇਸ ਗੱਲ ਦੇ ਉੱਤੇ ਅਸੀਂ ਪੂਰੇ ਕਾਇਮ ਆ ਸਟਰੋਂਗਲੀ ਕਿ ਕੱਲ ਦਾ ਜਿਹੜਾ ਪ੍ਰੋਟੈਸਟ ਆ ਉਹ ਅਸੀਂ ਟਾਈਮ ਸਕੁਏਅਰ ਦੇ ਉੱਤੇ ਜਿਹੜਾ ਬਿਟਵੀਨ ਬ੍ਰੌਡਵੇ ਦੇ 43 ਔਰ 44 ਦੇ ਵਿੱਚ ਇਹ ਹੋਏਗਾ। ਔਰ ਅੱਜ ਦੀ ਕਾਨਫਰੰਸ ਦੇ ਵਿੱਚ ਵੀ ਬੜਾ ਉਤਸ਼ਾਹ ਦਿਖਾਇਆ ਗਿਆ ਲੋਕਲ ਸੰਗਤਾਂ ਵੱਲੋਂ ਕਿ ਇਹ ਅਸੀਂ ਮੈਸੇਜ ਦੇ ਸਕੀਏ ਭਾਰਤੀ ਹਕੂਮਤ ਨੂੰ, ਬ੍ਰਾਹਮਣਵਾਦੀ ਸਰਕਾਰ ਨੂੰ, ਕਿ ਜੇ ਤੁਸੀਂ ਇਸ ਤਰ੍ਹਾਂ ਨਾਲ ਧੱਕੇ ਕਰੋਗੇ ਤੇ ਸਾਡੀ ਆਜ਼ਾਦੀ ਤੱਕ ਦੀ ਲੜਾਈ, ਜਦੋਂ ਤੱਕ ਭਾਵੇਂ ਉਹ ਕਸ਼ਮੀਰ ਦੀ ਆਜ਼ਾਦੀ ਦੀ ਗੱਲ ਹੋਵੇ, ਭਾਵੇਂ ਉਹ ਪੰਜਾਬ ਦੀ ਜਿਹੜਾ ਭਾਰਤੀ ਹਕੂਮਤ ਦੇ ਭਾਰਤੀ ਚੁੰਗਲ ਦੇ ਕਬਜ਼ੇ ਦੇ ਵਿੱਚ ਆ, ਸੋ ਉਹਦੀ ਆਜ਼ਾਦੀ ਤੱਕ ਸਾਡਾ ਜਿਹੜੇ ਇਹ ਮਹਿਮ ਜਿਹੜੀਆਂ ਪ੍ਰੋਟੈਸਟ ਆ ਔਰ ਇੰਟਰਨੈਸ਼ਨਲ ਮੀਡੀਆ ਦੇ ਵਿੱਚ ਕਮਿਊਨਿਟੀ ਦੇ ਵਿੱਚ ਭਾਵੇਂ UN ਦੀ ਗੱਲ ਹੋਵੇ, ਭਾਵੇਂ ਸਟੇਟ ਡਿਪਾਰਟਮੈਂਟ ਦੀ ਗੱਲ ਹੋਵੇ, ਪਿਛਲੇ ਦਿਨੀ ਵੀ ਜਿਹੜਾ ਕੇਸ ਵਰਲਡ ਸਿੱਖ ਪਾਰਲੀਮੈਂਟ ਦੇ ਵੱਲੋਂ ਬਿਲਡ ਕੀਤਾ ਗਿਆ, ਮੈਮੋਰੈਂਡਮ ਦਿੱਤਾ ਗਿਆ, ਭਾਵੇਂ ਜਨੇਵਾ ਜਾਣ ਦੀ ਗੱਲ ਹੋਵੇ ਵਰਲਡ ਸਿੱਖ ਪਾਰਲੀਮੈਂਟ ਵੱਲੋਂ। ਸੋ ਇਸ ਤਰ੍ਹਾਂ ਦੇ ਕਦਮ ਜਿਹੜੇ ਆ ਸਮੁੱਚੀ ਕੌਮ ਦੇ ਸਹਿਯੋਗ ਦੇ ਨਾਲ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ, ਉਹ ਅਸੀਂ ਆਪਣਾ ਕੇਸ ਖਾਲਿਸਤਾਨ ਦੀ ਆਜ਼ਾਦੀ ਦੀ ਗੱਲ ਔਰ ਮਨੁੱਖੀ ਅਧਿਕਾਰਾਂ ਦੀ ਗੱਲ ਜਿਹੜਾ ਕਿ ਪੰਜਾਬ ਔਰ ਭਾਰਤ ਦੇ ਵਿੱਚ ਹੋ ਰਿਹਾ। ਪਿਛਲੇ ਦਿਨੀ ਅਸੀਂ ਦੇਖਿਆ ਕਿ UAPA ਬਿੱਲ ਦੇ ਜਿਹੜਾ ਕਾਨੂੰਨ ਆ ਉਹਦੇ ਅੰਡਰ ਕਿੰਨੇ ਹੀ ਸਿੱਖ ਨੌਜਵਾਨਾਂ ਨੂੰ ਝੂਠੇ ਕੇਸਾਂ ਦੇ ਵਿੱਚ ਇਹਨਾਂ ਨੇ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਟੱਕਿਆ ਤੇ ਭਾਰਤੀਆਂ ਦਿੱਲੀ ਦੀਆਂ ਜੇਲ੍ਹਾਂ ਵਿੱਚ ਤਿਹਾੜ ਜੇਲ੍ਹ 'ਚ ਟੱਕੇ ਹੋਏ ਆ ਸਿੰਘ ਸਾਡੇ। ਔਰ ਅਸੀਂ ਇਹ ਵੀ ਦੇਖੀਏ ਕਿ ਸਾਡੇ ਜਿਹੜੇ ਬੰਦੀ ਸਿੰਘ ਆ, ਸਾਡੇ ਸਿੰਘ ਸਾਹਿਬ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਤੇ ਅਸੀਂ ਜਿਹੜੇ ਕਿ ਸਾਡੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਆ, ਉਹ ਤਿਹਾੜ ਜੇਲ੍ਹ ਦਿੱਲੀ ਬੰਦ ਆ। ਔਰ ਕਿੰਨੇ ਹੀ ਸਾਡੇ ਬੰਦੀ ਸਿੰਘ, ਭਾਈ ਤਾਰਾ ਜੀ, ਭਿਓਰਾ ਜੀ, ਰਾਜੋਆਣਾ, ਕਿੰਨੇ ਹੀ ਯੋਧੇ ਜਿਹੜੇ ਕੌਮ ਦੇ ਜਿਹੜੇ ਜਵਾਨੀ ਜੰਗ ਉਮਰ ਦੇ ਵਿੱਚ ਉਹਨਾਂ ਨੂੰ ਅਰੈਸਟ ਕੀਤਾ ਗਿਆ ਸੀ, ਅੱਜ ਬਜ਼ੁਰਗ ਅਵਸਥਾ ਦੇ ਵਿੱਚ ਆ। ਤੇ ਫਿਰ ਸਾਡਾ ਇਹ ਪ੍ਰੋਟੈਸਟ ਬਣਦਾ ਆ, ਰਾਈਟ ਆ ਸਿੱਖਾਂ ਦਾ ਕਿ ਅਸੀਂ ਭਾਰਤੀ ਜਿਹੜੀ ਹਕੂਮਤ ਆ ਉਹਨਾਂ ਨੂੰ ਅਸੀਂ ਟੈਰੋਰਿਸਟ ਕੰਟਰੀ ਵੀ ਐਲਾਨ ਦਈਏ ਔਰ ਜਿਹੜਾ ਕਿ ਐਲਾਨਿਆ 162 ਗੁਰਦੁਆਰਿਆਂ ਨੇ, ਅਮਰੀਕਾ ਭਰਦਿਆਂ ਨੇ ਔਰ ਕੈਨੇਡਾ ਦਿਆਂ ਨੇ, ਔਰ ਨਾਲ ਦੀ ਨਾਲ ਅਸੀਂ ਉਹਨਾਂ ਲੋਕਾਂ ਨੂੰ ਜਿਹੜੇ ਵੱਡੇ ਅੱਤਵਾਦੀ ਆ ਜਿਨ੍ਹਾਂ ਦੇ ਵਿੱਚ ਨਰਿੰਦਰ ਮੋਦੀ, ਅਮਿਤ ਸ਼ਾਹ ਔਰ ਸੱਜਣ ਕੁਮਾਰ ਵਰਗੇ, ਜਗਦੀਸ਼ ਟੈਟਲਰ ਵਰਗੇ, ਔਰ ਨਾਲ ਦੀ ਨਾਲ ਪ੍ਰਕਾਸ਼ ਬਾਦਲ ਵੀ ਜਿਹੜਾ ਉਹਨਾਂ ਦਾ ਦਸਤਾ ਬਣਿਆ ਹੋਇਆ ਘਵਾੜੀ ਦਾ, ਸੁਖਬੀਰ ਬਾਦਲ ਹੋਵੇ, ਰਵਨੀਤ ਬਿੱਟੂ ਹੋਵੇ, ਬਿਆੰਤੇ ਬੁੱਚੜ ਦਾ ਪੋਤਾ, ਸਮੇਤ ਸੈਣੀ ਹੋਵੇ, ਜਾਂ ਦਿਨਕਰ ਗੁਪਤਾ ਅੱਜ ਜਿਹੜਾ ਆ ਉਹ ਤਸ਼ੱਦਦ ਜਿਹੜਾ ਆ ਨੌਜਵਾਨਾਂ ਦੇ ਪੰਜਾਬ ਦਿਆਂ ਤੇ ਉਹਨਾਂ ਨੂੰ ਡੱਕ ਰਿਹਾ ਜੇਲ੍ਹਾਂ ਦੇ ਵਿੱਚ। ਸੋ ਕੱਲ ਦਾ ਪ੍ਰੋਟੈਸਟ ਜਿਹੜਾ ਉਹ ਬਹੁਤ ਸਟਰੋਂਗ ਪ੍ਰੋਟੈਸਟ ਹੋਣ ਜਾ ਰਿਹਾ, ਜਿਹਦੇ ਵਿੱਚ ਕਸ਼ਮੀਰ ਤੋਂ ਵੀ ਸਾਡੇ ਭੈਣ ਭਰਾ ਸ਼ਾਮਲ ਹੋ ਰਹੇ ਆ ਔਰ ਭਾਰਤ ਦੇ ਵਿੱਚੋਂ ਦਲਿਤ ਜਿਹੜੀਆਂ ਜਥੇਬੰਦੀਆਂ ਆ ਉਹ ਵੀ ਸ਼ਾਮਲ ਹੋ ਰਹੀਆਂ ਆ, ਔਰ ਐਸੇ ਤਰ੍ਹਾਂ ਹੀ ਪਾਕਿਸਤਾਨ ਤੋਂ ਜਿਹੜੀਆਂ ਜਥੇਬੰਦੀਆਂ ਉਹ ਵੀ ਸ਼ਾਮਲ ਹੋ ਰਹੀਆਂ, ਤੇ ਸਿੱਖ ਜਥੇਬੰਦੀਆਂ, ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਵੱਲੋਂ ਇਹ ਪਹਿਲੇ ਦਿਨ ਤੋਂ ਹੀ ਇਸ ਗੱਲ ਦੇ ਉੱਤੇ ਪੂਰਾ ਮੀਡੀਆ ਦੇ ਵਿੱਚ ਹੋਵੇ, ਸੋਸ਼ਲ ਮੀਡੀਆ ਦੇ ਹੋਵੇ, ਪ੍ਰਿੰਟ ਮੀਡੀਆ 'ਚ ਹੋਵੇ, ਸੋ ਉਹਦੇ ਵਿੱਚ ਪੂਰੀ ਤਨਦੇਹੀ ਦੇ ਨਾਲ ਹਮੇਸ਼ਾ ਆਵਾਜ਼ ਬੁਲੰਦ ਕਰਦੇ ਆ। ਤੇ ਕੱਲ ਨੂੰ ਵੀ ਜਿਹੜੀ ਆ ਉਹ ਟਾਈਮ ਸਕੁਏਅਰ ਦੇ ਉੱਤੇ ਇੱਕ ਮੈਸੇਜ ਦਿੱਤਾ ਜਾਏਗਾ ਇਹ ਹਿੰਦੂ ਤਵੀ ਹਕੂਮਤ ਨੂੰ ਕਿ ਜਦੋਂ ਤੱਕ ਤੁਸੀਂ ਸਾਡੇ ਤੇ ਤਸ਼ੱਦਦ ਔਰ ਪੰਜਾਬ ਨੂੰ ਅਸੀਂ ਯਾਦ ਨਹੀਂ ਕਰਾ ਲੈਂਦੇ ਤੇ ਜੰਗ ਜਾਰੀ ਰਹੇਗੀ, ਉਹਦੇ ਉੱਤੇ ਫਿਰ ਅਸੀਂ ਕਾਇਮ ਜੀ। ਰਾਜਾ ਰਜ਼ਾਕ ਸਾਹਿਬ, ਤੁਹਾਡੇ ਵੱਲ ਆਉਣਾ ਸਮਾਂ ਨਹੀਂ ਇਜਾਜ਼ਤ ਦਿੰਦਾ ਗੱਲਬਾਤ ਨੂੰ ਬਹੁਤਾ ਲੰਬਾ ਖਿੱਚੀਏ, ਪਰ ਇੱਕ ਸਵਾਲ ਮੈਂ ਤੁਹਾਡੇ ਜਿਹੜੇ ਕਲੋਜ਼ਿੰਗ ਕਮੈਂਟਸ ਦੇ ਤੌਰ ਤੇ ਵੀ ਲੈਣਾ ਚਾਹੂੰਗਾ। ਇਹ ਸਾਰੇ ਪਾਰਟ ਨੂੰ ਜਦੋਂ ਅਸੀਂ ਦੇਖਦੇ ਹਾਂ ਤੇ ਕੀ ਸਮਝਦੇ ਹੋ ਵੀ 1 ਸਾਲ ਹੁਣ ਪੂਰਾ ਹੋ ਗਿਆ ਤੇ ਪਰ ਭਾਰਤ ਦੀ ਜਿਹੜੀ ਹਕੂਮਤ ਹੈ ਉਹ ਜਿਉਂਦੀ ਤਿਉਂ ਹੈ, ਸਿਚੁਏਸ਼ਨ ਕਸ਼ਮੀਰ ਦੇ ਵਿੱਚ ਵੱਧ ਤੋਂ ਬੱਤਰ ਹੋ ਰਹੀ ਹੈ, ਪ੍ਰੋਟੈਸਟ ਵੀ ਕਰ ਲਏ, ਯੂਨਾਈਟਿਡ ਨੇਸ਼ਨਸ ਤੱਕ ਵੀ ਅਪਰੋਚ ਕਰ ਲਈ, ਇਮਰਾਨ ਖਾਨ ਸਾਹਿਬ ਹੋ ਰਹੀ, ਯੂਨਾਈਟਿਡ ਨੇਸ਼ਨਸ ਦਾ ਜਿਹੜਾ ਜਨਰਲ ਇਜਲਾਸ ਹੋਇਆ ਸੀ ਸੈਪਟੈਂਬਰ ਦੇ ਵਿੱਚ ਇੱਥੇ ਆਏ ਆ, ਇੰਟਰਨੈਸ਼ਨਲ ਲੌਬਿੰਗ ਦੀ ਗੱਲ ਵੀ ਹੁੰਦੀ ਹੈ,
ਪਰ ਜਿਹੜੀ ਸਿਚੁਏਸ਼ਨ ਹੈ ਉਹ ਉਵੇਂ ਦੀ ਉਵੇਂ ਹੀ ਜਾਪ ਰਹੀ ਹੈ ਤੇ ਚਾਈਨਾ ਵੱਲੋਂ ਵੀ ਇਸ ਵਕਤ ਜਿਹੜਾ ਯੂਨਾਈਟਿਡ ਨੇਸ਼ਨਸ ਤੱਕ ਪਹੁੰਚ ਕਰਕੇ ਕਲੋਜ਼ ਡੋਰ ਮੀਟਿੰਗ ਕਰਕੇ ਅੰਦਰ ਖਾਤੇ ਕਈ ਕੁਝ ਹੀ ਚੱਲ ਰਿਹਾ ਹੁੰਦਾ, ਪਰ ਕੀ ਲੱਗਦਾ ਹੈ ਕਿ ਜਿਹੜੀ ਸਿਚੁਏਸ਼ਨ ਹੈ ਉਹ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਬੈਟਰ ਹੋ ਸਕਦੀ ਹੈ ਜਾਂ ਅਸੀਂ ਹੋਰ ਕੀ ਕਰ ਸਕਦੇ ਹਾਂ? ਮੇਰੇ ਖਿਆਲ ਵਿੱਚ ਤੇ ਸਿਚੁਏਸ਼ਨ ਬੈਟਰ ਹੋ ਰਹੀ ਹੈ। ਬੈਟਰ ਇਸ ਤਰੀਕੇ ਨਾਲ ਹੋ ਰਹੀ ਹੈ ਕਿ ਕਸ਼ਮੀਰ ਵਿੱਚ ਜਿਹੜਾ ਜ਼ੁਲਮ ਔਰ ਬਰਬਰੀਅਤ ਹੈ ਇਹ ਤੇ 70 ਸਾਲ ਤੋਂ ਜ਼ਿਆਦਾ ਅਰਸਾ ਹੋ ਗਿਆ ਹੈ, ਉਸ ਚੱਲ ਰਹੀ ਹੈ ਉੱਥੇ। ਬੈਟਰ ਇਸ ਤਰੀਕੇ ਨਾਲ ਹੋਈ ਹੈ ਕਿ ਜਿਹੜੀ ਤਰੀਕ ਸ਼ਾਇਦ ਉਸ ਦੀ ਸਪੀਡ ਥੋੜੀ ਘੱਟ ਸੀ, ਮੋਦੀ ਤੇ ਇਸ ਕੰਮ ਦੀ ਵਜ੍ਹਾ ਤੋਂ ਉਸ ਵਿੱਚ ਤੇਜ਼ੀ ਆਵੇਗੀ। ਇਹ ਉਸ ਦੀ ਪੋਜ਼ਿਟਿਵ ਸਾਈਡ ਹੈ ਕਿ ਲਾਕਡਾਊਨ ਸਾਲ ਤੇ ਹੋ ਗਿਆ, ਗੁਜ਼ਰ ਗਿਆ, ਇਹ ਕਿੰਨੀ ਦੇਰ ਹੋਰ ਰੱਖਣਗੇ, ਇੱਕ ਨਾ ਇੱਕ ਦਿਨ ਉਹਨਾਂ ਨੂੰ ਇਸ ਨੂੰ ਚੁੱਕਣਾ ਹੀ ਪਵੇਗਾ। ਔਰ ਜਿਸ ਵਕਤ ਇਹ ਲਾਕਡਾਊਨ ਖਤਮ ਹੋਵੇਗਾ ਉਸ ਤੋਂ ਬਾਅਦ ਜਿਹੜਾ ਰਿਐਕਸ਼ਨ ਆਵੇਗਾ ਉਹ ਇੰਡੀਆ ਭਾਵੇਂ ਜਿੰਨਾ ਮਰਜ਼ੀ ਢਿੱਲਾ ਲਵੇ ਉਹ ਬਰਦਾਸ਼ਤ ਨਹੀਂ ਕਰ ਸਕਦਾ। ਫਿਰ ਦੂਸਰੀ ਗੱਲ ਇਹ ਹੈ ਕਿ ਅਗਰ ਇੱਕ ਸਾਲ ਪਹਿਲੇ ਤੁਸੀਂ ਚਲੇ ਜਾਓ ਦੇਖੋ ਤੇ ਉਸ ਸਾਲ ਵਿੱਚ ਵਿਦ ਇਨ ਇੰਡੀਆ ਕੁਝ ਚੀਜ਼ਾਂ ਬਿਹਤਰ ਸਨ। ਠੀਕ ਹੈ ਜੀ, ਆਲਦੋ ਕਿ ਇੰਨੀਆਂ ਆਈਡੀਅਲਸ ਵੀ ਨਹੀਂ ਸਨ ਮਗਰ ਕਦਰੇ ਬਿਹਤਰ ਸਨ। ਇਸ ਸਾਲ ਦੇ ਵਿੱਚ ਜਿੰਨਾ ਜ਼ੁਲਮ ਔਰ ਬਰਬਰੀਅਤ ਮੋਦੀ ਸਰਕਾਰ ਨੇ ਇੰਡੀਆ ਦੇ ਅੰਦਰ ਕੀਤਾ ਹੈ, ਮੈਂ ਸਮਝਦਾ ਕਿ ਉਸਨੇ ਪੂਰੇ ਇੰਡੀਆ ਨੂੰ ਜਗਾ ਦਿੱਤਾ ਹੈ ਕਿ ਹੁਣ ਹਰ ਜਿਹੜੀ ਮਾਈਨੋਰਿਟੀ ਹੈ ਉਹ ਉੱਥੇ ਸੇਫ ਬਿਲਕੁਲ ਆਪਣੇ ਆਪ ਨੂੰ ਨਹੀਂ ਫੀਲ ਕਰਦੀ, ਸਪੈਸ਼ਲੀ ਜਿਹੜਾ ਸਿਟੀਜ਼ਨ ਐਕਟ ਤੋਂ ਬਾਅਦ ਦੀ ਜਿਹੜੀ ਸੂਰਤ ਹਾਲ ਹੈ ਜੀ। ਜਿਸ ਤਰ੍ਹਾਂ ਤੁਸੀਂ ਰਾਮ ਮੰਦਿਰ ਦੀ ਗੱਲ ਚੱਲ ਰਹੀ ਹੈ, ਬਾਬਰੀ ਮਸਜਿਦ ਨੂੰ ਸ਼ਹੀਦ ਕੀਤਾ ਗਿਆ 1992 ਵਿੱਚ। ਹੁਣ 1992 ਵਿੱਚ ਤੇ ਮੁਸਲਮਾਨਾਂ ਨੂੰ ਅਟੈਕ ਕੀਤਾ ਗਿਆ, ਮਸਜਿਦ ਨੂੰ ਸ਼ਹੀਦ ਕੀਤਾ ਗਿਆ। ਹੁਣ ਆਏ ਦਿਨ ਤੁਸੀਂ ਦੇਖਦੇ ਹੋ ਖਬਰਾਂ ਵਿੱਚ ਆਉਂਦਾ ਹੈ ਕਿ ਚਰਚਸ ਜਿਹੜੇ ਉਹਨਾਂ ਨੂੰ ਜਲਾਇਆ ਜਾ ਰਿਹਾ ਹੈ। ਇਸੇ ਤਰੀਕੇ ਨਾਲ ਜਿੰਨੀਆਂ ਵੀ ਮਿਨੋਰਟੀਆਂ ਨੇ ਉਹਨਾਂ ਦੇ ਕੋਈ ਆਪਣੀ ਇਬਾਦਤ ਵਾਲੀਆਂ ਜਗ੍ਹਾ ਜਿਹੜੀਆਂ ਮਹਫੂਜ਼ ਨਹੀਂ ਹੈ। ਤੇ ਇੰਡੀਆ ਦੀ ਜੇ ਕਸ਼ਮੀਰ ਦੀ ਜਿਹੜੀ ਸੂਰਤ ਹਾਲ ਹੈ ਉਹ ਤੇ ਆਪਣੀ ਜਗ੍ਹਾ ਹੈ ਔਰ ਉਸ ਵਿੱਚ ਮਜ਼ੀਦ ਤੇਜ਼ੀ ਆਵੇਗੀ, ਮਗਰ ਜਿਹੜਾ ਉਸ ਦੀ ਅਗਰ ਨੈਗੇਟਿਵ ਫॉर ਇੰਡੀਆ ਅਗਰ ਦੇਖਿਆ ਜਾਵੇ ਤੇ ਇੰਡੀਆ ਅੰਦਰੂਨੀ ਤੌਰ ਤੇ ਉਸਨੇ ਮੋਦੀ ਦੀ ਪਾਲਿਸੀਜ਼ ਦੀ ਵਜ੍ਹਾ ਤੋਂ ਆਪਣੇ ਆਪ ਨੂੰ ਖੋਖਲਾ ਕਰ ਦਿੱਤਾ ਹੈ। ਔਰ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਅਰਜ਼ ਕੀਤਾ ਕਿ ਇਹ ਫਾਸ਼ਿਸਟ ਜਿਹੜੀ ਇਹ ਪਾਰਟੀ ਹੈ ਔਰ ਉਸੇ ਰਵਸ਼ ਤੇ ਜਿਹੜਾ ਇਹ ਚੱਲਦੇ ਜਾ ਰਹੇ ਨੇ। ਔਰ ਮੈਂ ਸਮਝਦਾ ਕਿ ਦੁਨੀਆ ਦੇ ਮੂੰਹ ਤੇ ਇੱਕ ਤਮਾਚਾ ਹੈ ਕਿ ਕੱਲ ਜਿਹੜਾ ਇੱਥੇ ਇਹ ਡਰਾਮਾ ਰਚਾ ਰਹੇ ਇੱਕ ਮੁਹੱਜ਼ਬ ਸ਼ਹਿਰ ਦੇ ਵਿੱਚ, ਨਿਊਯਾਰਕ ਜੈਸੇ ਸ਼ਹਿਰ ਵਿੱਚ, ਔਰ ਉਸ ਸ਼ਹਿਰ ਵਿੱਚ ਜਿਸ ਵਿੱਚ ਅਕਵਾਮ ਮੁਤਹਿਦਾ ਦਾ ਹੈੱਡਕੁਆਟਰ ਹੈ, ਉਸ ਵਿੱਚ ਫਾਸ਼ਿਜ਼ਮ ਨੂੰ ਇੰਨਾ ਹਾਈਐਸਟ ਲੈਵਲ ਤੇ ਪ੍ਰਮੋਟ ਕਰਨਾ, ਮੈਂ ਸਮਝਦਾ ਇਹ ਤੇ ਦੁਨੀਆ ਦੇ ਮੂੰਹ ਤੇ ਤਮਾਚਾ ਹੈ, ਦਿਨ ਦਿਹਾੜੇ ਤਮਾਚਾ ਹੈ। ਇਹ ਤਾਂ ਦੁਨੀਆ ਨੂੰ ਰਿਅਲਾਈਜ਼ ਕਰਨਾ ਚਾਹੀਦਾ ਹੈ ਕਿ ਇੰਡੀਆ ਜਿਹੜਾ ਹੈ ਉਹ ਆਪਣੀ ਕੰਟਰੀ ਨੂੰ ਵੀ ਤਬਾਹੀ ਦੀ ਤਰਫ ਲੈ ਕੇ ਜਾ ਰਿਹਾ ਔਰ ਇਸ ਦੇ ਲਪੇਟ ਵਿੱਚ ਪੂਰੀ ਦੁਨੀਆ ਆਵੇਗੀ। ਜ਼ਾਹਿਰ ਹੈ ਜਿਸ ਵਕਤ ਚੀਜ਼ਾਂ ਆਊਟ ਆਫ ਕੰਟਰੋਲ ਹੋਣ ਗਈਆਂ ਰੀਜਨ ਵਿੱਚ, ਐਜ਼ ਆਈ ਸੈਡ ਅਰਲੀਅਰ, ਤੇ ਉਸ ਦਾ ਇੰਪੈਕਟ ਜਿਹੜਾ ਉਹ ਪੂਰੀ ਦੁਨੀਆ ਤੇ ਹੋਵੇਗਾ। ਤੇ ਔਰ ਸਪੈਸ਼ਲੀ ਤੁਸੀਂ ਦੇਖੋ ਜਿਹੜਾ 1 ਸਾਲ ਹੋ ਗਿਆ ਲਾਕਡਾਊਨ ਔਰ ਉੱਪਰ ਵਾਲੀ ਸਰਕਾਰ ਨੇ ਵੀ ਉਹਨਾਂ ਨੇ ਖੁਦ ਜਿਹੜਾ ਐਕਸ਼ਨ ਲਿਆ ਕਿ ਇੱਕ ਕਰੋਨਾ ਕੋਈ ਐਸੀ ਵਬਾ ਹੈ ਜਿਹੜੀ ਨਜ਼ਰ ਵੀ ਨਹੀਂ ਆਉਂਦੀ ਜੀ, ਉਹਨੇ ਪੂਰੀ ਦੁਨੀਆ ਨੂੰ ਲਾਕਡਾਊਨ ਕਰ ਦਿੱਤਾ ਹੈ। ਔਰ ਪਿਛਲੇ 4 ਮਹੀਨੇ ਤੋਂ ਤੁਸੀਂ ਦੇਖੋ ਕਿ ਕਿਸੇ ਤੇ ਕੋਈ ਉਸ ਤਰ੍ਹਾਂ ਦੀ ਕੋਈ ਪਾਬੰਦੀ ਨਹੀਂ ਹੈ ਕਿ ਤੁਸੀਂ ਬਾਹਰ ਨਹੀਂ ਜਾਓ, ਮਗਰ ਉਸ ਵਬਾ ਦੇ ਡਰ ਤੋਂ ਕੋ ਬਾਹਰ ਨਹੀਂ ਨਿਕਲ ਰਿਹਾ। ਮੈਂ ਸਮਝਦਾ ਕਿ ਦੁਨੀਆ ਵਾਸਤੇ ਇਹ ਬੜਾ ਅੱਛਾ ਮੌਕਾ ਹੈ ਕਿ ਅਗਰ ਖੁਦਾ ਤਾਲਾ ਨੇ ਇਹ ਤੁਹਾਨੂੰ ਮੌਕਾ ਦਿੱਤਾ ਹੈ ਕਿ ਤੁਸੀਂ ਦੂਸਰਿਆਂ ਦੀ ਤਕਲੀਫ ਦਾ ਅਹਿਸਾਸ ਕਰੋ, ਤੇ ਇਸ ਲਾਕਡਾਊਨ ਤੋਂ ਸਾਨੂੰ ਸਬਕ ਵੀ ਸਿੱਖਣਾ ਚਾਹੀਦਾ ਕਿ ਜਿਹੜੇ ਅਸੀਂ ਜ਼ੁਲਮ ਔਰ ਬਰਬਰੀਅਤ ਦੁਨੀਆ ਤੇ ਚੁੱਕੀ ਹੋਈ ਹੈ, ਇਸ ਨੂੰ ਜਿਹੜਾ ਮੈਂ ਸਮਝਣਾ ਖਤਮ ਹੋਣਾ ਚਾਹੀਦਾ। ਔਰ ਯੂਨਾਈਟਿਡ ਨੇਸ਼ਨ ਅੱਗੇ ਮੈਂ ਦੁਬਾਰਾ ਇਹ ਜਿਹੜਾ ਦਰਖਾਸਤ ਕਰਾਂਗਾ ਔਰ ਸਪੈਸ਼ਲੀ
ਅਮਰੀਕਾ ਜਿਹੜਾ ਇਸ ਵਕਤ ਮੈਂ ਕਹਾਂਗਾ ਕਿ ਅਮਰੀਕਾ ਇਜ਼ ਬਿਕਮਿੰਗ ਪਾਰਟਨਰ ਇਨ ਕ੍ਰਾਈਮ ਵਿਦ ਇੰਡੀਆ ਅਨਫੋਰਚੂਨੇਟਲੀ। ਇਹ ਅਮਰੀਕਾ ਦੀ ਗਵਰਨਮੈਂਟ ਨੂੰ ਵੀ ਇਸ ਚੀਜ਼ ਦਾ ਅਹਿਸਾਸ ਹੋਣਾ ਚਾਹੀਦਾ ਹੈ ਕਿ ਉਹ ਕਿਸ ਦਹਿਸ਼ਤਗਰਦ ਪਿੱਛੇ ਖੜੇ। ਦੇਖੋ ਇਹ ਹੀ ਅਮਰੀਕਾ ਹੈ ਜਿਹਨੇ ਮੋਦੀ ਨੂੰ ਦਹਿਸ਼ਤਗਰਦ ਹੋਣ ਦੀ ਵਜ੍ਹਾ ਤੇ ਵੀਜ਼ਾ ਰਿਫਿਊਜ਼ ਕੀਤਾ। ਹੁਣ ਮੋਦੀ ਦੀ ਪਾਲਿਸੀਜ਼ ਜਿਹੜੀਆਂ ਐਜ਼ ਇਟ ਇਜ਼ ਉਹਨਾਂ ਨੂੰ ਟਰੰਪ ਸਾਹਿਬ ਜਿਹੜੇ ਉਹ ਸਪੋਰਟ ਕਰ ਰਹੇ ਨੇ। ਇਹ ਬੜਾ ਹੀ ਇੱਕ ਪੂਰੀ ਦੁਨੀਆ ਵਾਸਤੇ ਬੜਾ ਫਿਕਰ ਦਾ ਇੱਕ ਲਮਹਾ ਹੈ। ਮੈਂ ਸਮਝਦਾ ਕਿ ਇਸ ਨੂੰ ਰਿਅਲਾਈਜ਼ ਕਰਨਾ ਚਾਹੀਦਾ ਹੈ ਅਮਰੀਕਾ ਨੂੰ, ਸਪੈਸ਼ਲੀ ਯੂਨਾਈਟਿਡ ਨੇਸ਼ਨ ਨੂੰ, ਔਰ ਜਿੰਨੀ ਵੀ ਮਹਜ਼ਬ ਦੁਨੀਆ ਹੈ ਇਸ ਦਾ ਨੋਟਿਸ ਲਵੇ। ਔਰ ਇੱਕ ਇਹ ਤਹਿਰੀਕਾਂ ਜਿਹੜੀਆਂ ਆਜ਼ਾਦੀ ਦੀਆਂ ਇਹਨਾਂ ਨੂੰ ਤੁਸੀਂ ਜ਼ੁਲਮ ਔਰ ਤਸ਼ੱਦਦ ਨਾਲ ਕਦੇ ਨਹੀਂ ਦਬਾ ਸਕਦੇ। ਜਿਸ ਤਰ੍ਹਾਂ 70 ਸਾਲ ਵਿੱਚ ਕਸ਼ਮੀਰੀ ਆਪਣੇ ਉਸ ਕਾਜ਼ ਤੋਂ 1 ਇੰਚ ਪਿੱਛੇ ਨਹੀਂ ਹੋਏ, ਤੇ ਮੇਰੇ ਜ਼ਿਹਨ ਵਿੱਚ ਕੋਈ ਐਸਾ ਹਿੱਸਾ ਨਹੀਂ ਕਿ ਜਿਹੜਾ ਇਸ ਚੀਜ਼ ਨੂੰ ਮੰਨ ਲਵੇ ਕਿ ਉਹ ਇੰਨੀਆਂ ਕੁਰਬਾਨੀਆਂ ਦੇਣ ਤੋਂ ਬਾਅਦ ਉਹ ਚੁੱਪ ਕਰਕੇ ਬੈਠ ਜਾਣਗੇ। ਠੀਕ ਹੈ ਨਾ, ਤੁਸੀਂ ਪੇਪਰ ਵਰਕ ਕੀਤਾ, ਤੁਸੀਂ ਆਪਣਾ ਸੂਬਾ ਬਣਾ ਲਿਆ, ਬਣਾ ਲਵੋ। ਗੱਲ ਤੇ ਇਹ ਹੈ ਕਿ ਜਿਨ੍ਹਾਂ ਦਾ ਜਿਹੜੇ ਉਸ ਟੈਰੀਟਰੀ ਨੂੰ ਓਨ ਕਰਦੇ ਤੁਸੀਂ ਉਹਨਾਂ ਦਾ ਤੇ ਮਾਈਂਡ ਨਹੀਂ ਚੇਂਜ ਕਰ ਸਕਦੇ ਨਾ, ਉਹ ਕਦੇ ਵੀ ਤੁਹਾਨੂੰ ਐਕਸੈਪਟ ਨਹੀਂ ਕਰਨਗੇ। ਇਸੇ ਤਰੀਕੇ ਨਾਲ ਖਾਲਿਸਤਾਨ ਤਹਿਰੀਕ ਜਿਹੜੀ ਹੈ ਲੱਖਾਂ ਦੀ ਤਾਦਾਦ ਵਿੱਚ ਔਨ ਗਰਾਊਂਡ ਇਸ ਤਹਿਰੀਕ ਦੇ ਲੋਕੀ ਮੌਜੂਦ ਹਨ। ਠੀਕ ਹੈ, ਇਹ ਉਹ ਤਰੀਕਾ ਨਹੀਂ ਕਿ ਜਿਹੜੀਆਂ ਸਿਰਫ ਤੁਹਾਡੀ ਇੱਕ ਜ਼ਿਹਨੀ ਇਖਤਰਾ ਹੈ ਕਿ ਬਸ ਜੀ ਕਿਰੇ ਨਾ ਕਿਰੇ ਕੋਈ ਚੰਦ ਬੰਦੇ ਹਨ, ਲੱਖਾਂ ਦੀ ਤਾਦਾਦ ਵਿੱਚ। ਓਵਰਸੀਜ਼ ਵਿੱਚ ਵੀ ਤੁਸੀਂ ਦੇਖਦੇ ਹੋ, ਵਿਦ ਇਨ ਇੰਡੀਆ ਵੀ ਦੇਖਦੇ ਹੋ, ਜਿੱਥੇ ਪੂਰੀ ਰਿਆਸਤੀ ਮਸ਼ੀਨਰੀ ਮੌਜੂਦ ਹੈ, ਮਗਰ ਉਸ ਦੇ ਬਾਵਜੂਦ ਕਿੰਨੀ ਜ਼ੋਰਦਾਰ ਆਵਾਜ਼ਾਂ ਉੱਥੋਂ ਉੱਠਦੀਆਂ ਜੀ, ਔਰ ਇਹਨਾਂ ਨੂੰ ਕਿਸੇ ਸੂਰਤ ਦਬਾਇਆ ਨਹੀਂ ਜਾ ਸਕਦਾ। ਔਰ ਜਿਸ ਵਕਤ ਇਹ ਖੜੇ ਹੋ ਗਏ ਫਿਰ ਮੈਂ ਨਹੀਂ ਸਮਝਦਾ ਕਿ ਉਹਨਾਂ ਨੂੰ ਦੁਨੀਆ ਦੀ ਕੋਈ ਤਾਕਤ ਰੋਕ ਸਕੇਗੀ, ਔਰ ਇਹਨਾਂ ਦਾ ਉੱਠਣਾ ਜ਼ਰੂਰੀ ਹੈ। ਮੈਂ ਹਮੇਸ਼ਾ ਇਸ ਚੀਜ਼ ਦਾ ਬੜਾ ਸਟਰੋਂਗਲੀ ਬਿਲੀਵ ਕਰਨਾ ਕਿ ਕਸ਼ਮੀਰ ਦੀ ਤਹਿਰੀਕ ਔਰ ਖਾਲਿਸਤਾਨ ਦੀ ਤਹਿਰੀਕ, ਜਿੰਨੀ ਦੇਰ ਤੱਕ ਇਹ ਦੋਨੋਂ ਇਕੱਠੇ ਹੋ ਕੇ ਨਹੀਂ ਚੱਲਣਗੇ ਉਨੀ ਦੇਰ ਤੱਕ ਸ਼ਾਇਦ ਇਹ ਆਪਣੀ ਮੰਜ਼ਿਲ ਤੇ ਨਾ ਪਹੁੰਚਣ। ਇਹਨਾਂ ਦੀ ਮੰਜ਼ਿਲ ਅਗਰ ਕਰੀਬ ਕਰਨੀ ਹੈ ਤੇ ਇਹਨਾਂ ਨੂੰ ਇਕੱਠੇ ਹੋਣਾ ਬਹੁਤ ਜ਼ਰੂਰੀ ਹੈ, ਸਾਂਝ ਨਾਲ ਚੱਲਣਾ ਪਵੇਗਾ। ਔਰ ਜਿਹੜੀ ਸਾਡੀ ਰਿਆਸਤ ਹੈ ਉਸ ਨੂੰ ਵੀ ਦੇਖੋ, ਜਿਲੇ ਇੰਡੀਆ ਹਰ ਹੱਦ ਕ੍ਰਾਸ ਕਰ ਰਿਹਾ ਹੈ ਤੇ ਸਾਡੇ ਜਿਹੜੀ ਰਿਆਸਤ ਹੈ, ਮੈਂ ਉਸ ਨੂੰ ਵੀ, ਪਾਕਿਸਤਾਨ ਦੀ ਰਿਆਸਤ ਨੂੰ ਵੀ ਮੈਂ ਅਪੀਲ ਕਰਨਾ ਕਿ ਤੁਸੀਂ ਵੀ ਹੁਣ ਖੁੱਲ੍ਹ ਕੇ ਖਾਲਿਸਤਾਨ ਦੀ ਤਹਿਰੀਕ ਇੱਕ ਜੈਨੂਇਨ ਤਹਿਰੀਕ ਹੈ ਜਿਸ ਵਿੱਚ ਹਜ਼ਾਰਾਂ ਸਿੱਖਾਂ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ, ਇਹਨਾਂ ਦੇ ਨਾਲ ਤੁਸੀਂ ਵੀ ਖੜੇ ਹੋਵੋ। ਇਹ ਦੋਨੋਂ ਇੱਕ ਦੂਜੇ ਦੇ ਨਾਲ ਕੰਧਾ ਮਿਲਾ ਕੇ ਖੜੇ ਹੋਣਗੇ ਤੇ ਹਿੰਦੂ ਤੇ ਵੈਸੇ ਹੀ ਇੱਕ ਬੁਜ਼ਦਿਲ ਕੌਮ ਹੈ, ਉਹ ਲੜਨ ਵਾਲੀ ਤੇ ਹੈ ਨਹੀਂ, ਉਹ ਸਾਜ਼ਿਸ਼ ਤੇ ਜ਼ਰੂਰ ਕਰ ਸਕਦੀ ਹੈ, ਮਗਰ ਅਗਰ ਕਹੋ ਕਿ ਉਹ ਲੜੇਗੀ, ਇਹ ਨਹੀਂ ਹੋ ਸਕਦਾ। ਇਸ ਵਾਸਤੇ ਇੰਡੀਆ ਵੀ ਡਰੇ ਉਸ ਵਕਤ ਤੋਂ ਕਿ ਜਿਸ ਵਕਤ ਸਿੱਖ ਵੀ ਖੜੇ ਹੋ ਗਏ, ਫਿਰ ਇਟ ਵਿਲ ਬੀ ਟੂ ਲੇਟ ਫॉर ਇੰਡੀਆ ਆਈ ਥਿੰਕ। ਜੀ ਡਾਕਟਰ ਸਾਹਿਬ, ਕਿਵੇਂ ਦੇਖਦੇ ਹੋ, ਜਿਵੇਂ ਰਾਜਾ ਰਜ਼ਾਕ ਹੋਰਾਂ ਨੇ ਵੀ ਗੱਲ ਕੀਤੀ ਹੈ, ਤੁਸੀਂ ਪਹਿਲਾਂ ਜ਼ਿਕਰ ਕੀਤਾ ਵੀ ਜਿਸ ਡਾਇਰੈਕਸ਼ਨ ਵੱਲ ਮੋਦੀ ਸਰਕਾਰ ਇਸ ਵਕਤ ਜਾ ਰਹੀ ਹੈ ਬਿਲਕੁਲ ਉਹੀ ਹੈ ਜਦੋਂ 1930 ਦੇ ਵਿੱਚ ਅਸੀਂ ਨਾਜ਼ੀ ਜਰਮਨੀ ਦਾ ਜ਼ਿਕਰ ਕਰਦੇ ਹਾਂ। ਤੇ ਪਰ ਜਿਹੜੇ ਇੰਟਰਨੈਸ਼ਨਲ ਹਾਲਾਤ ਇਸ ਵਕਤ ਬਣੇ ਹੋਏ ਨੇ ਉਹ ਸਾਰਿਆਂ ਨੇ ਅੱਖਾਂ ਬੰਦ ਕੀਤੀਆਂ ਹੋਈਆਂ ਨੇ। ਟਰੰਪ ਸਾਹਿਬ ਦਾ ਜ਼ਿਕਰ ਹੋਇਆ ਹੈ, ਯੂਨਾਈਟਿਡ ਨੇਸ਼ਨਸ ਦੀ ਗੱਲ ਹੁੰਦੀ ਹੈ, ਗੱਲਬਾਤ ਥੋੜ੍ਹੀ ਉਹਨਾਂ ਤੱਕ ਪਹੁੰਚਦੀ ਹੈ ਪਰ ਕਿਸੇ ਸਿਰ ਕੰਢੇ ਨਹੀਂ ਲੱਗਦੀ। ਰੈਜ਼ੋਲੂਸ਼ਨਸ ਹੋਣ ਦੇ ਬਾਵਜੂਦ ਕਸ਼ਮੀਰ ਦਾ ਨਹੀਂ ਸੋਲੂਸ਼ਨ ਨਿਕਲਿਆ ਤੇ ਇਸ ਵਕਤ ਜਿਹੜੀ ਹਿੰਦੂਤਵਾ ਦਾ ਸਾਰਾ ਰਜੀਮ ਇਸ ਵਕਤ ਪੂਰਾ ਜਿਹੜਾ ਉਹਨਾਂ ਦਾ ਘਲਾੜਾ ਚੱਲ ਰਿਹਾ ਹੈ ਤੇ ਉਹ ਘੱਟ ਗਿਣਤੀਆਂ ਨੂੰ ਜਿਹੜਾ ਮਤਲਬ ਉਹ ਸਮਝਦੇ ਹੀ ਨਹੀਂ ਕੁਛ, ਇਸ ਵਕਤ ਇਦਾਂ ਦੇ ਹਾਲਾਤ ਬਣੇ ਹੋਏ ਆ। ਸੋ ਕੀ ਦੇਖਦੇ ਹੋ ਕਿ ਇਕੱਠੇ ਹੋ ਕੇ ਭਾਵੇਂ ਉਹ ਇੰਡੀਅਨ ਮੈਪ ਦੇ ਵਿੱਚ ਹੋਵੇ ਜਾਂ ਬਾਹਰ ਹੋਵੇ, ਆਪਣੇ ਆਪ ਹੀ ਕੋਈ ਉਹ ਕਰਨਾ ਬਣਦਾ ਇਹਦੇ ਲਈ ਉਪਰਾਲਾ, ਜਾਂ ਜਿਹੜੀਆਂ ਇੰਟਰਨੈਸ਼ਨਲ ਪਾਵਰਸ ਨੇ, ਯੂਨਾਈਟਿਡ ਨੇਸ਼ਨਸ ਹੈ, ਉਹਨਾਂ ਤੇ ਵੀ ਕੋਈ ਆਸ ਰੱਖੀ ਜਾ ਸਕਦੀ ਹੈ? ਦੇਖੋ, ਪਿਛਲੇ ਹਫਤੇ ਅਸੀਂ ਵਰਲਡ ਸਿੱਖ ਪਾਰਲੀਮੈਂਟ ਦੇ ਆਸਪੀਸ਼ੀਅਸ ਥੱਲੇ ਅਮਰੀਕਾ ਦੇ ਸਟੇਟ ਡਿਪਾਰਟਮੈਂਟ ਦੇ ਨਾਲ ਇੱਕ ਵਰਚੁਅਲ ਕਾਨਫਰੰਸ ਕੀਤੀ, ਜਿਹਦੇ 'ਚ ਉਹਨਾਂ ਦੇ ਸਟੇਟ ਡਿਪਾਰਟਮੈਂਟ ਦਾ ਨੁਮਾਇੰਦਾ
ਇੰਡੀਆ ਡੈਸਕ ਦਾ, ਪਾਕਿਸਤਾਨ ਡੈਸਕ ਦਾ ਔਰ ਅਫਗਾਨਿਸਤਾਨ ਡੈਸਕ, ਉਹ ਚਾਰੋਂ ਲਾਈਨ ਤੇ ਸੀ। ਔਰ 15 ਦੇ ਕਰੀਬ ਸਾਡੇ ਰਿਪਰੈਜ਼ੈਂਟੇਟਿਵ ਜਿਹੜੇ ਨੇ ਸਿੱਖ ਜਥੇਬੰਦੀਆਂ ਦੇ ਥਰੂ ਆਊਟ ਅਮਰੀਕਾ, ਉਹ ਲਾਈਨ ਤੇ ਸੀ। ਔਰ ਪੰਜਾਬ ਚੋਂ ਅਸੀਂ ਐਡਵੋਕੇਟ ਜਸਪਾਲ ਸਿੰਘ ਮੰਝਪੁਰ, ਜਿਹੜੇ ਕਿ ਅਨਲਾਫੁਲ ਐਕਟੀਵਿਟੀਜ਼ ਐਕਟ ਦੇ ਨਾਂ ਥੱਲੇ 73-90 ਤੋਂ ਜ਼ਿਆਦਾ ਕੇਸਾਂ ਨੂੰ ਉਹ ਹੈਂਡਲ ਕਰਦੇ ਨੇ, ਉਹ ਲਾਈਨ ਤੇ ਸੀ। ਇਹ ਗੱਲ ਅਸੀਂ ਬਿਲਕੁਲ ਵਿਦਆਊਟ ਮਿੰਸਿੰਗ ਵਰਡਸ ਇਹਨਾਂ ਸਾਰਿਆਂ ਨੂੰ ਕਹੀ ਕਿ ਤੁਸੀਂ ਜਿਸ ਹਕੂਮਤ ਦੇ ਨਾਲ ਖੜੇ ਹੋ, ਔਰ ਅੱਜ ਸਿੱਖ ਸਫ਼ਰ ਕਰ ਰਹੇ ਆ, ਕਸ਼ਮੀਰੀ ਕਰ ਰਹੇ ਨੇ, ਇਬਾਦਤਗਾਹ ਇੱਕ ਮਜ਼ਹਬ ਦੀਆਂ ਤੋੜ ਕੇ ਹਿੰਦੂ ਤਵੀਆਂ ਦਾ ਬਣ ਰਿਹਾ, ਔਰ ਇਹ ਰਜੀਮ ਬਿਲਕੁਲ ਨਾਜ਼ੀ ਜਰਮਨੀ ਦਾ ਰਜੀਮ ਹੈ, ਔਰ ਉਹਦੇ 'ਚ ਅਸੀਂ ਕੋਈ ਵਰਡ ਮਿੰਸ ਨਹੀਂ ਕੀਤੇ। ਔਰ ਕਨਕਲੂਜਨ ਦੇ ਵਿੱਚ ਜਿਹੜਾ ਖਾਸ ਤੌਰ ਤੇ ਮੈਂ ਜਿਹੜੀ ਬਰੀਫਿੰਗ 5 ਮਿੰਟ ਦੇ ਕਰੀਬ ਕੀਤੀ, ਮੈਂ ਉਹਨਾਂ ਨੂੰ ਕਿਹਾ ਕਿ ਭਾਈ ਤੁਸੀਂ ਸਮਝਦੇ ਹੋ ਵੀ ਇੰਡੀਆ ਤੁਹਾਡਾ ਐਲਾਈ ਹੈ ਜਾਂ ਦੂਜਾ ਹੈ, ਔਰ ਉੱਥੇ ਸਾਊਥ ਏਸ਼ੀਆ ਇਸ ਵੇਲੇ ਇੱਕ ਹੌਟ ਸਪੌਟ ਬਣ ਗਿਆ ਹਰ ਪਾਸਿਓਂ, ਰਾਦਰ ਨਿਊਕਲੀਅਰ ਫਲੈਸ਼ ਪੁਆਇੰਟ ਹੈ, ਕਿਉਂਕਿ ਤਿੰਨੋਂ ਹੀ ਇੰਡੀਆ, ਪਾਕਿਸਤਾਨ, ਚਾਈਨਾ ਨਿਊਕਲੀਅਰ ਪਾਵਰਸ ਨੇ। ਕਸ਼ਮੀਰ ਮੁੱਦੇ ਦੇ ਉੱਤੇ ਜਿਹੜਾ ਹੈ ਉਹ ਪਹਿਲਾਂ ਵੀ ਜੰਗਾਂ ਉਸ ਖਿੱਤੇ 'ਚ 3-4 ਵਾਰੀ ਹੋਈਆਂ, ਔਰ ਜਿਹੜਾ ਸੋਲੂਸ਼ਨ ਲਾਈ ਕਰਦਾ ਹੈ ਇਹ ਬਿਲਕੁਲ ਚਾਰੋਂ ਉਹਨਾਂ ਦੇ ਡੈਸਕ ਇੰਚਾਰਜ ਲਾਈਨ ਤੇ ਸੀ। 15 ਤੋਂ ਜ਼ਿਆਦਾ ਸਿੱਖ ਨੁਮਾਇੰਦੇ ਸੀ, ਔਰ ਮੈਂ ਵਿਦਆਊਟ ਮਿੰਸਿੰਗ ਵਰਡਸ ਕਿਹਾ ਕਿ ਜੇ ਤੁਸੀਂ ਪਰਮਾਨੈਂਟ ਸੋਲੂਸ਼ਨ, ਪੀਸ, ਸਟੇਬਿਲਿਟੀ, ਪ੍ਰੋਸਪੈਰਿਟੀ ਸਾਊਥ ਏਸ਼ੀਆ ਚਾਹੁੰਦੇ ਹੋ ਤੇ ਬਫਰ ਸਟੇਟ ਖਾਲਿਸਤਾਨ ਇਜ਼ ਦਾ ਓਨਲੀ ਆਨਸਰ, ਜਿਹੜਾ ਕਿ ਨਾ ਤਿੰਨੋਂ ਹੀ ਨਿਊਕਲੀਅਰ ਸਟੇਟਸ ਦੇ ਵਿਚਾਲੇ ਹੋਣਾ ਚਾਹੀਦਾ। ਸੋ ਇਹਦੇ ਬਾਰੇ ਕੋਈ ਦੋ ਰਾਵਾਂ ਨਹੀਂ ਨੇ, ਕਿਉਂਕਿ ਮੋਦੀ ਇੱਕ ਨਾਂ ਨਹੀਂ ਹੈ, ਮੋਦੀ ਆਈਡੀਓਲੋਜੀ ਦਾ ਨਾਂ ਹੈ। ਮੋਦੀ ਅੱਜ ਸੀਨ ਤੋਂ ਪਾਸੇ ਹੋ ਜਾਏ, ਮਰ ਜਾਏ, ਗਲ ਜਾਏ, ਕੁਛ ਹੋ ਜਾਏ, ਉੱਥੇ ਬਥੇਰੇ ਕਿਉਂਕਿ ਇਸ ਸਾਰੇ ਨੂੰ ਨਾਗਪੁਰ ਇਹਨਾਂ ਦਾ ਹੈੱਡਕੁਆਰਟਰ ਹੈੱਡ ਕਰਦੇ, ਔਰ ਉਹਨਾਂ ਦੀ ਨੀਤੀ ਬੇਸ਼ੱਕ ਉਹ ਵਨ ਐਟ ਏ ਟਾਈਮ ਉਹਨਾਂ ਨੇ ਡੀਲ ਕੀਤਾ ਹੋਏ। ਉਹਨਾਂ ਨੇ ਈਸਾਈਆਂ ਦੇ ਖਿਲਾਫ ਜਿਵੇਂ 96 ਦੇ ਕਰੀਬ ਉਹਨਾਂ ਦੇ ਡਿਫਰੈਂਟ ਗਰੁੱਪ ਨੇ, ਬਜਰੰਗ ਦਲ ਤੋਂ ਉਹਨਾਂ ਨੇ ਆਸਟ੍ਰੇਲੀਅਨ ਜਿਹੜਾ ਡਾਕਟਰ ਉੜੀਸਾ ਦੇ ਵਿੱਚ ਸੀ, ਡਾਕਟਰ ਗ੍ਰੈਮ ਸਟੇਨ, ਔਰ ਉਹਦੇ 2 ਬੱਚੇ 9 ਤੇ 11 ਸਾਲ ਦੇ ਜਿਉਂਦੇ ਸਾੜ ਤੇ, ਜਿਹੜੇ 20-25 ਸਾਲ ਤੋਂ ਉੱਥੇ ਲੈਪਰੋਸੀ ਦੇ ਪੇਸ਼ੈਂਟਸ ਦੇ ਵਿੱਚ ਕੰਮ ਕਰਦੇ ਸੀ। ਫਿਰ ਉਹਨਾਂ ਨੇ ਸਿਸਟੇਮੈਟਿਕਲੀ ਇਹ ਮਤਾ ਕੀਤਾ ਕਿ ਵੀ ਪੋਲੀਟੀਕਲ ਸਟੇਟਮੈਂਟ ਲਈ ਜਿਹੜਾ ਉਹ ਰਾਮ ਮੰਦਰ ਦਾ ਜਿਹੜਾ ਨਾਅਰਾ ਹੈ ਇਹਨੂੰ ਯੂਜ਼ ਕੀਤਾ ਜਾਏ। ਉਹਨਾਂ ਦਾ ਕੋਈ ਰਾਮਚੰਦਰ, ਪੁਰਾਣਿਕ ਰਾਮਚੰਦਰ ਨਾਲ ਤਾਂ ਕੋਈ ਉਹਨਾਂ ਦਾ ਸਬੰਧ ਵੀ ਨਹੀਂ, ਇਹ ਉਹਨਾਂ ਦਾ ਪੋਲੀਟੀਕਲ ਕਾੜਤ ਸੀ। ਅਯੁੱਧਿਆ ਨੂੰ ਉਹਨਾਂ ਨੇ ਟਾਰਗੇਟ ਕੀਤਾ, ਰਾਥ ਯਾਤਰਾ ਬਣਾਈ। ਸੋ ਇਸ ਤੋਂ ਪਹਿਲਾਂ ਸਿੱਖਾਂ ਨੂੰ ਟਾਰਗੇਟ ਬੇਸ਼ੱਕ ਇੰਦਰਾ ਗਾਂਧੀ ਦੇ ਰਜੀਮ ਨੇ ਕੀਤਾ, ਪਰ ਅਸੀਂ ਦੇਖਦੇ ਹਾਂ ਕਿ ਕਿਵੇਂ ਖੁੱਲ੍ਹ ਕੇ ਹਮਾਇਤ ਹੀ ਨਹੀਂ ਕੀਤੀ। ਹਮਲੇ ਤੋਂ ਬਾਅਦ ਬੀਜੇਪੀ ਦੀ ਉਹ ਜਿਹੜੀ ਕਿਆਦਤ ਅਟਲ ਬਿਹਾਰੀ ਵਾਜਪਾਈ ਦੇ ਥੱਲੇ, ਉਹਨਾਂ ਨੇ ਰੈਜ਼ੋਲੂਸ਼ਨ ਕੀਤਾ ਕਿ ਇਹ ਤੋਂ 6 ਮਹੀਨੇ ਪਹਿਲੇ ਹੋਣਾ ਚਾਹੀਏ था। ਔਰ ਜਿਹਨੇ ਜਿਹੜਾ ਉਸ ਵੇਲੇ ਇਹਨਾਂ ਦਾ ਆਈਡੀਆਲੋਗ ਸੀ ਵੱਡਾ, ਨਾਨਾ ਜੀ ਦੇਸ਼ਮੁਖ, ਜਿਹਨੂੰ ਮੋਦੀ ਸਰਕਾਰ ਨੇ ਪਿਛਲੀ 26 ਜਨਵਰੀ ਦੇ ਵੇਲੇ ਭਾਰਤ ਰਤਨ ਦਾ ਖਿਤਾਬ ਦਿੱਤਾ ਹੈ, ਉਹਨੇ ਸਰਕੂਲਰ 8-9 ਪੇਜਿਸ ਦਾ ਜਿਹੜਾ ਉਹਨੇ ਸਾਰੇ ਮੈਂਬਰ ਪਾਰਲੀਮੈਂਟ ਨੂੰ ਭੇਜਿਆ, ਔਰ ਉਹਨਾਂ ਨੇ ਕਿਹਾ ਵੀ ਸਿੱਖਾਂ ਨੇ, ਸਿੱਖ ਜਿਹੜੇ ਨੇ ਡਿਜ਼ਰਵ ਕਰਦੇ ਸੀ, ਇਹਨਾਂ ਨੂੰ ਇਹ ਲੈਸਨ ਦੇਣਾ ਬੜਾ ਜ਼ਰੂਰੀ ਸੀ। ਸੋ ਉੱਥੇ ਉਹਨਾਂ ਨੇ ਸਿੱਖਾਂ ਦਾ ਜੈਨੋਸਾਈਡ ਇੰਦਰਾ ਗਾਂਧੀ ਨੂੰ ਦੁਰਗਾ ਮਾਤਾ ਬਣਾ ਕੇ ਕੀਤਾ, ਮੁਸਲਮਾਨਾਂ ਦੇ ਖਿਲਾਫ ਸਿੱਧੇ ਆਏ, ਔਰ ਈਸਾਈਆਂ ਦੇ ਖਿਲਾਫ ਬਜਰੰਗ ਦਲ ਔਰ ਦੂਜਾ ਕੀਤਾ। ਔਰ ਹੁਣ ਕਸ਼ਮੀਰ ਦੇ ਮੁੱਦੇ ਦੇ ਉੱਤੇ ਅਸੀਂ ਦੇਖਦੇ ਹਾਂ ਕਿ ਕਿਵੇਂ ਉਹਨਾਂ ਨੇ ਉਹ ਮਾਹੌਲ ਸਿਰਜ ਦਿੱਤਾ ਕਿ ਸਾਰੀਆਂ ਭਾਰਤ ਦੀਆਂ ਪਾਰਟੀਆਂ ਉਹਨਾਂ ਦੇ ਨਾਲ ਆ ਕੇ ਲੱਗ ਗਈਆਂ, ਕੋਈ ਡੇਅਰ ਵੀ ਨਹੀਂ ਕਰ ਸਕਦਾ। ਸੋ ਅਸੀਂ ਸਮਝਦੇ ਹਾਂ ਵੀ ਜਿਵੇਂ ਰਾਜਾ ਰਜ਼ਾਕ ਜੀ ਨੇ ਕਿਹਾ ਕਿ ਸਾਨੂੰ ਇਕੱਠੇ ਹੋ ਕੇ, ਔਰ ਮੈਂ ਪਾਕਿਸਤਾਨ ਦੇ ਹਵਾਲੇ ਨਾਲ ਜਿੱਥੇ ਅਸੀਂ ਹਮੇਸ਼ਾ ਸਮਝਦੇ ਹਾਂ ਕਿ ਪਾਕਿਸਤਾਨ ਦੇ ਵਿੱਚ ਭਾਵੇਂ ਸਿਵਿਲੀਅਨ ਹਕੂਮਤਾਂ ਰਹੀਆਂ ਹੋਣ ਜਾਂ ਫੌਜੀ ਹਕੂਮਤਾਂ, ਹਮੇਸ਼ਾ ਹੀ ਸਿੱਖਾਂ ਦੇ ਲਈ ਇੱਕ ਹਮਦਰਦੀ ਰਹੀ ਹੈ। ਇਵੇਂ ਹੀ ਜੇ ਨਵਾਜ਼ ਸ਼ਰੀਫ ਦੀ ਹਕੂਮਤ ਦੇ ਵੇਲੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਤੇ ਅਜੋਕੀ ਇਮਰਾਨ ਖਾਨ ਦੀ ਹਕੂਮਤ, ਜਨਰਲ ਬਾਜਵਾ, ਉਹਨਾਂ ਦੀ ਕਿਆਦਤ ਦੇ ਥੱਲੇ ਕਰਤਾਰਪੁਰ ਸਾਹਿਬ ਕੋਰੀਡੋਰ ਇਹ ਸਿੱਖਾਂ ਨੂੰ ਤੋਹਫਾ ਮਿਲਿਆ। ਲੇਕਿਨ ਮੈਂ ਸਮਝਦਾ ਹਾਂ ਵੀ ਹੁਣ ਗੱਲ ਅੱਗੇ ਚਲੀ ਗਈ ਹੈ। ਸਿਰਫ ਅਸੀਂ ਆਪਸ 'ਚ ਮਿਲੀਏ, 2 ਕੌਮਾਂ ਦੇ ਲੋਕ ਕਹੀਏ ਜੀ ਦੇਖੋ ਅਸੀਂ ਇੱਕ ਦੂਜੇ ਨੂੰ ਪਿਆਰ ਕਰਦੇ ਹਾਂ, ਸਾਡੀ ਤਹਿਜ਼ੀਬ, ਸਾਡੀ ਬੋਲੀ, ਪਰ ਇਹ ਹੁਣ ਇਸ ਤੋਂ ਗੱਲ ਅੱਗੇ ਦੀ ਤੋਰੀ ਹੈ ਪੋਲੀਟੀਕਲੀ। ਜੇ ਮੋਦੀ ਨੇਸ਼ਨ ਨੂੰ ਐਡਰੈਸ ਕਰਨ ਲੱਗਿਆ 15 ਅਗਸਤ ਨੂੰ ਗਿਲਗਿਤ ਬਾਲਟਿਸਤਾਨ, ਬਲੋਚਿਸਤਾਨ, ਦੂਜੇ ਤੀਜੇ ਇਸ਼ੂ ਖੜੇ ਕਰ ਸਕਦਾ ਹੈ। ਇਹਨਾਂ ਦਾ ਕੁਲਭੂਸ਼ਣ ਯਾਦਵ ਵਰਗਾ ਬੰਦਾ ਔਰ ਬਲੋਚਨ ਜਿਹੜੀ ਉਹਨਾਂ ਦੀ ਸੋ ਕਾਲਡ ਲਿਬਰੇਸ਼ਨ ਆਰਮੀ ਉਹਨਾਂ ਨੇ ਬਣਾਈ ਹੋਈ ਹੈ, ਜਿਹਨੂੰ ਅਮਰੀਕਾ ਨੇ ਵੀ ਟੈਰਰਿਸਟ ਆਰਗੇਨਾਈਜੇਸ਼ਨ ਬਣਾਇਆ ਹੈ, ਉਹਨਾਂ ਦੀ ਮਦਦ ਕਰ ਸਕਦੇ ਨੇ। ਪਾਕਿਸਤਾਨ ਦੇ ਅੰਦਰੂਨੀ ਮਾਮਲਿਆਂ 'ਚ ਸਿੱਧੀ ਦਖਲ ਅੰਦਾਜ਼ੀ ਹੈ ਤੇ ਪਾਕਿਸਤਾਨ ਦੀ ਹਕੂਮਤ ਨੂੰ ਜਾਂ ਉਹਨਾਂ ਦੇ
ਜਿਹੜਾ ਦੂਸਰਾ ਐਸਟੈਬਲਿਸ਼ਮੈਂਟ ਹੈ ਉਹ ਕਿਉਂ ਨਹੀਂ ਖਾਲਿਸਤਾਨ ਦਾ ਮੁੱਦਾ ਪੈਰਲਲ ਕਸ਼ਮੀਰ ਦੇ ਨਾਲ ਹਿਊਮਨ ਰਾਈਟਸ ਇਸ਼ੂ ਦੇ ਤੌਰ ਤੇ ਖੜਾ ਕਰ ਸਕਦੇ? ਉਹ ਕਿਉਂ ਨਹੀਂ ਸਿੱਖਾਂ ਦੀ, ਪਾਕਿਸਤਾਨ 'ਚ ਵੀ ਸਿੱਖ ਰਹਿੰਦੇ ਨੇ, ਉਹ ਵੀ ਬਰਾਬਰ, ਜੇ ਅਸੀਂ ਬਾਹਰ ਪ੍ਰੋਟੈਸਟ ਕਰਦੇ ਆ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਆ, ਉਹ ਵੀ ਕਹਿੰਦੇ ਨੇ। ਸੋ ਮੈਂ ਸਮਝਦਾ ਹਾਂ ਕਿ ਵੀ ਕਈ ਵਾਰ ਕੁਝ ਮੂਮੈਂਟਸ ਡਿਸੀਜਨ ਮੇਕਿੰਗ ਹੁੰਦੀ ਹੈ, ਇਨਫ ਇਜ਼ ਇਨਫ ਅੰਗਰੇਜ਼ੀ 'ਚ ਕਹਿੰਦੇ ਨੇ। ਉਹਨਾਂ ਨੇ ਤੁਹਾਡੇ 200 ਮਿਲੀਅਨ ਮੁਸਲਮਾਨ ਭਾਰਤ ਦੇ ਵਿੱਚ ਉਹਨਾਂ ਦਾ ਕੀ ਹਾਲ ਕਰ ਦਿੱਤਾ ਹੈ। ਕਿਵੇਂ ਉਹਨਾਂ ਨੇ ਜਿਹੜਾ ਅਮਿਤ ਸ਼ਾਹ ਹੈ ਉਹ ਅਸਾਮ 'ਚ ਜਾਂਦਾ ਤੇ ਉਹਨਾਂ ਨੂੰ ਜਿਹੜੇ ਆਉਣ ਵਾਲੇ ਨੂੰ ਕਹਿੰਦਾ ਟਰਮਾਈਟਸ ਕਿ ਸਿਉਂਕ ਨੇ। ਹੁਣ ਇਹੀ ਗੱਲ ਜਿਹੜਾ ਔਰ ਰੋਹਿੰਗਿਆ ਮੁਸਲਮਾਨਾਂ ਦੇ ਮੁੱਦੇ ਤੇ ਕੀ ਇਸ਼ੂ ਲਿਆ, ਕਸ਼ਮੀਰੀਆਂ ਦੇ ਨਾਲ ਕੀ ਹੋ ਰਿਹਾ, ਤੇ ਜੇ ਅਜੇ ਵੀ ਸਿਰਫ ਜ਼ਬਾਨੀ ਥੁੱਕੀ ਵੜੇ ਪਕਾਉਣੇ ਨੇ ਤਾਂ ਫਿਰ ਤਾਂ ਠੀਕ ਹੈ, ਬਥੇਰੇ ਵੜੇ ਪਹਿਲਾਂ ਵੀ ਪੱਕਦੇ ਰਹੇ ਨੇ, ਥੁੱਕਾਂ ਨਾਲ ਉਹਨੇ ਹੋਰ ਬਣਾ ਲਓਗੇ। ਲੇਕਿਨ ਅਸੀਂ ਸਮਝਦੇ ਹਾਂ ਵੀ ਅਸੀਂ ਕਿਸੇ ਹੋਰ ਮੁਲਕ ਤੋਂ ਤਵੱਕੋ ਨਹੀਂ ਕਰਦੇ। ਪਾਕਿਸਤਾਨ ਸਾਡਾ ਭਰਾ ਵੀ ਹੈ, ਸਾਡਾ ਹਮਸਾਇਆ ਮੁਲਕ ਵੀ ਹੋਣਾ ਹੈ ਫਿਊਚਰ ਦਾ, ਔਰ ਸਾਡੀ ਸਾਂਝ ਹੈ ਹਰ ਚੀਜ਼ ਦੀ। ਲੇਕਿਨ ਇਸ ਵੇਲੇ ਡਿਸਾਈਸਿਵ ਲੀਡਰਸ਼ਿਪ ਜਿਹੜੀ ਹੈ ਉਹ ਡਿਸਾਈਸਿਵ ਲੈਵਲ ਦੇ ਉੱਤੇ, ਹੁਣ ਕੋਈ ਜਿਵੇਂ ਸੰਤ ਭਿੰਡਰਾਂ ਵਾਲੇ ਅਕਸਰ ਕਹਿੰਦੇ ਸੀ ਵੀ ਹੁਣ ਘੁੰਡ ਕੱਢ ਕੇ ਗੱਲ ਕਰਨ ਵਾਲੀ ਨਹੀਂ ਹੈ, ਘੁੰਡ ਚੁੱਕ ਕੇ ਗੱਲ ਕਰੋ। ਹੁਣ ਤੁਹਾਡਾ ਹੋਰ ਕੀ ਵਿਗਾੜ ਲੈਣਗੇ? ਉਹਨਾਂ ਨੇ ਜਿਸ ਅੰਦਾਜ਼ ਦੇ ਵਿੱਚ ਇਹ ਸਾਰਾ ਕੁਝ ਕੀਤਾ, ਹੁਣ ਉਹਨਾਂ ਨੇ ਕੋਈ ਰਹਿਣ ਨਹੀਂ ਦਿੱਤਾ। ਹਾਂ, ਇਹ ਠੀਕ ਹੈ ਕਿ ਜਿਵੇਂ ਰਾਜਾ ਰਜ਼ਾਕ ਜੀ ਨੇ ਕਿਹਾ ਕਿ ਕਈ ਵਾਰ ਸਟਰਗਲ ਲੰਬੀ ਹੁੰਦੀ ਹੈ, ਔਰ ਜਿਹੜੀਆਂ ਕੌਮਾਂ ਜਿਵੇਂ ਕਸ਼ਮੀਰੀ ਖੜੇ ਨੇ ਸੀਨਾ ਤਾਣ ਕੇ, ਔਰ ਸੈਲੂਟ ਹੈ ਜਦੋਂ ਅਸੀਂ ਇਹ ਪ੍ਰੋਗਰਾਮ ਉਹਨਾਂ ਦੀ ਯਾਦ ਨੂੰ ਸਮਰਪਿਤ ਕਰ ਰਹੇ ਹਾਂ, ਤੇ ਮੈਂ ਸਮਝਦਾ ਵੀ ਉਹ ਕਸ਼ਮੀਰੀ ਭੈਣ ਭਰਾ ਜਿਹੜੇ 72 ਸਾਲ ਤੋਂ ਤਾਂ ਜ਼ੁਲਮ ਸਹਿ ਹੀ ਰਹੇ ਸੀ, ਪਰ ਪਿਛਲੇ 1 ਸਾਲ ਦੇ ਵਿੱਚ ਹਜ਼ਾਰਾਂ ਜੇਲ੍ਹਾਂ 'ਚ ਨੇ, ਸੋ ਕਾਲਡ ਪਬਲਿਕ ਸੇਫਟੀ ਐਕਟ ਦੇ ਥੱਲੇ ਛੋਟੇ ਛੋਟੇ ਬੱਚੇ ਉਹਨਾਂ 'ਚ ਨੇ। ਉਹ ਮੁਜਾਹਿਦ ਬਹਾਦਰ ਯੋਧੇ ਜਿਹੜੇ ਖਲੋਤੇ ਨੇ ਸੀਨਾ ਤਾਣ ਕੇ, ਔਰ ਉਹਨਾਂ ਦਾ ਆਪਣਾ ਕਹਿਣਾ ਜਿਹੜੀ ਸੁਪਰੀਮ ਕੋਰਟ ਨੂੰ ਸੀਲਡ ਰਿਪੋਰਟ ਦਿੱਤੀ ਹੈ ਇਹਨਾਂ ਨੇ, ਉਹਦੇ 'ਚ ਉਹਨਾਂ ਨੇ ਮੰਨਿਆ, ਕਿਉਂਕਿ ਬਾਅਦ 'ਚ ਉਹਦਾ ਕੰਟੈਂਟ ਵੀ ਸਾਹਮਣੇ ਆਇਆ ਕਿ ਕਸ਼ਮੀਰ ਦੇ ਵਿੱਚ ਹਾਲਾਤ ਬਹੁਤ ਬਦਤਰ ਨੇ। ਸੋ ਜਿਹੜਾ ਇਹੀ ਰੌਲਾ ਪਾ ਰਹੇ ਸੀ ਜੀ ਮਾਸਟਰ ਸਟ੍ਰੋਕ ਆਫ ਮੋਦੀ, ਉਹੀ ਕਹਿ ਰਹੇ ਨੇ ਕਿ ਫਲॉप ਸ਼ੋ ਆਫ ਮੋਦੀ। ਜਿਵੇਂ ਇਹਦੇ ਬਾਕੀ ਸਾਰੇ ਸ਼ੋ ਫਲॉप ਨੇ, ਇਵੇਂ ਹੀ ਇਹ ਵੀ ਹੈ। ਔਰ ਮੈਂ ਸਮਝਦਾ ਹਾਂ ਵੀ ਅਲਟੀਮੇਟਲੀ ਅਸੀਂ ਦੋਨੋਂ ਕੌਮਾਂ ਸਿੱਖ ਮੁਸਲਮਾਨ ਇੱਕ ਰੱਬ 'ਚ ਯਕੀਨ ਰੱਖਦੇ ਹਾਂ। ਸਾਡਾ ਈਮਾਨ ਹੈ ਰੱਬ ਦੀ ਅਦਾਲਤ ਅਲਟੀਮੇਟਲੀ ਅਦਲ ਹੁੰਦਾ ਹੈ, ਤੇ ਜਦੋਂ ਜ਼ੁਲਮ ਹੁੰਦਾ ਹੈ ਰੱਬ ਦੀ ਇਸ ਮਖਲੂਕ ਦੇ ਉੱਤੇ, ਰਿਆਇਆ ਦੇ ਉੱਤੇ, ਤੇ ਫਿਰ ਇਹ ਗੱਲ ਸਾਨੂੰ ਗੁਰਬਾਣੀ ਯਾਦ ਕਰਵਾਉਂਦੀ ਹੈ ਕਿ ਖਾਲਕ ਖਲਕ ਮੈਂ ਖਾਲਕ ਪੂਰ ਰਹੋ ਸਭ ਥਾਈਂ। ਖਾਲਕ ਖਲਕਤ 'ਚ ਵਸਦਾ, ਤੇ ਜਦੋਂ ਖਲਕਤ ਦੁਖੀ ਹੁੰਦੀ ਹੈ ਤੇ ਫਿਰ ਰੱਬ ਦੀ ਦਰਗਾਹ ਦਾ ਇਨਸਾਫ, ਵੱਡੇ ਵੱਡੇ ਰਜੀਮ, ਜੇ ਅਸੀਂ ਇਨਸਾਨੀ ਹਿਸਟਰੀ ਦੇ ਵਿੱਚ ਦੇਖੀਏ ਕਿੱਡੇ ਕਿੱਡੇ ਐਮਪਾਇਰ ਕਿੱਥੇ ਗਏ, ਕਿੱਥੇ ਗਿਆ ਸਿਕੰਦਰ, ਕਿੱਥੇ ਗਿਆ ਰੋਮਨ ਐਮਪਾਇਰ, ਈਵਨ ਆਟੋਮਨ ਐਮਪਾਇਰ, ਕਿੱਥੇ ਬ੍ਰਿਟਿਸ਼ ਇੰਪੀਰੀਅਲਿਜ਼ਮ ਜਿਨ੍ਹਾਂ ਦੇ ਰਾਜ 'ਚ ਸੂਰਜ ਨਹੀਂ ਸੀ ਡੁੱਬਦਾ, ਕਿੱਥੇ ਉਹ ਨਾਜ਼ੀ ਜਰਮਨੀ, ਜਿਹੜਾ ਫਾਸ਼ਿਸਟ ਇਟਲੀ, ਸਭ ਗਰਦੇ 'ਚ ਗਵਾਚ ਗਏ। ਔਰ ਅਲਟੀਮੇਟਲੀ ਰੱਬ ਦੀ ਦਰਗਾਹ ਦੇ ਵਿੱਚ ਸੱਚ ਕਬੂਲ ਹੈ। ਸੋ ਮੈਂ ਸਮਝਦਾ ਹਾਂ ਵੀ ਅਸੀਂ ਉਸ ਖਿੱਤੇ ਦੇ ਵਿੱਚ ਆਪਣਾ ਸੰਘਰਸ਼, ਔਰ ਜਿਹੜਾ ਸਾਡੀ ਸਟਰਗਲ ਹੈ, ਉਹ ਵੈਲ ਵਿਦਨ ਦਾ ਐਂਬਿਟ ਆਫ ਇੰਟਰਨੈਸ਼ਨਲ ਲਾਅ ਹੈ, ਵੈਲ ਵਿਦਨ ਦਾ ਚਾਰਟਰ ਆਫ UN ਚਾਰਟਰ ਆਫ ਹਿਊਮਨ ਰਾਈਟਸ ਹੈ। ਅਸੀਂ ਅਜਾਈਂ ਲਹੂ ਡੋਲਣ ਦੇ ਹੱਕ ਵਿੱਚ ਨਹੀਂ, ਅਸੀਂ ਹਰ ਧਰਮ ਦਾ ਸਤਿਕਾਰ ਕਰਦੇ ਹਾਂ। ਅਸੀਂ ਕੋਈ ਹਿੰਦੂ ਧਰਮ ਦੇ ਖਿਲਾਫ ਨਹੀਂ ਹੈ, ਉਹਨਾਂ ਨੂੰ ਹੱਕ ਹੈ ਜੋ ਉਹ ਚਾਹਣ, ਪਰ ਇਹ ਜਿਹੜੀ ਹਿੰਦੂਤਵਾਦੀ ਪੋਲੀਟੀਕਲ ਵਿਚਾਰਧਾਰਾ ਲਿਆ ਕੇ ਇਹ ਸਾਡੇ ਮਜ਼ਹਬੀ ਹੱਕ ਹੀ ਨਹੀਂ, ਸਾਨੂੰ ਇਨਸਾਨੀਅਤ ਤੋਂ ਹੀ ਜਿਹੜਾ ਥੱਲੇ ਦਾ ਰੁਤਬਾ ਦੇਣ ਦਾ, ਜਿਵੇਂ ਇਹਨਾਂ ਦਾ ਬ੍ਰਾਹਮਣਵਾਦ, ਬ੍ਰਾਹਮਣ ਕਸ਼ਤਰੀ ਵੈਸ਼ ਸ਼ੂਦਰ, ਇਨਸਾਨੀਅਤ ਨੂੰ ਜਿਹੜਾ ਹੈ ਉਹ ਵੰਡਦਾ, ਅਸੀਂ ਇਸ ਦੇ ਖਿਲਾਫ ਹੈ, ਇਹਦੇ ਖਿਲਾਫ ਲੜ ਰਹੇ ਹਾਂ, ਲੜਦੇ ਰਹਾਂਗੇ ਅਖੀਰਲੇ ਸਾਹ ਤੱਕ, ਔਰ ਅਲਟੀਮੇਟਲੀ ਵਿਕਟੋਰੀਅਸ ਹੋਵਾਂਗੇ। ਖਾਲਿਸਤਾਨ ਆਜ਼ਾਦ ਹੋਏਗਾ ਭਾਰਤ ਦੇ ਕਬਜ਼ੇ ਚੋਂ, ਕਸ਼ਮੀਰ ਭਾਰਤੀ ਜ਼ੁਲਮਾਂ ਦਾ ਜਿਨ੍ਹਾਂ ਨੇ ਛਾਤੀ ਤਾਣ ਕੇ ਮੁਕਾਬਲਾ ਕਰ ਰਹੇ ਨੇ, ਉਹਨਾਂ ਦੀ ਸਫ ਵੀ ਭਾਰਤ ਦੀ ਕਸ਼ਮੀਰ ਵਾਦੀ ਚੋਂ, ਜੰਮੂ ਕਸ਼ਮੀਰ ਚੋਂ ਵਲੇਟੀ ਜਾਏਗੀ। ਨਾਰਥ ਈਸਟ ਔਰ ਇੱਕ ਆਰਟੀਫੀਸ਼ੀਅਲ ਕੰਟਰੀ ਜਿਹੜਾ ਕਦੇ ਵੀ ਹਿਸਟਰੀ 'ਚ ਇੱਕ ਮੁਲਕ ਨਹੀਂ ਰਿਹਾ ਹੈ, ਬ੍ਰਿਟਿਸ਼ ਕਲੋਨੀਅਲ, ਬ੍ਰਿਟਿਸ਼ ਬਾਣੀਆਂ ਜਾਣ ਲੱਗੇ, ਹਿੰਦੂ ਤੋਂ ਵੀ ਬ੍ਰਾਹਮਣ ਬਾਣੀਆਂ ਦੇ ਹਵਾਲੇ ਕਰ ਗਏ। ਇਹਦਾ ਉਹੀ ਹਸ਼ਰ ਹੋਏਗਾ ਜੋ ਯੂਗੋਸਲਾਵੀਆ ਦਾ ਹੋਇਆ, ਜੋ ਸੋਵੀਅਤ ਯੂਨੀਅਨ ਦਾ ਹੋਇਆ। ਜੀ ਹਿੰਮਤ ਸਿੰਘ ਜੀ, ਜਾਂਦੇ ਜਾਂਦੇ ਤੁਹਾਡੇ ਵੀ ਕਲੋਜ਼ਿੰਗ ਕਮੈਂਟਸ ਇਹਦੇ ਤੇ ਲੈਣਾ ਚਾਹੂੰਗਾ। ਜਿੱਥੇ ਇਹ ਸਾਰਾ ਪਾਰਟ ਚੱਲ ਰਿਹਾ ਉੱਥੇ
ਕੌਮ ਦਾ ਜੇ ਆਪਣੇ ਵੱਲ ਨਜ਼ਰ ਮਾਰਨੀ ਹੋਵੇ, ਸਿੱਖਾਂ ਵੱਲ ਦੇਖਣਾ ਹੋਵੇ, ਤੇ ਇੱਕ ਵੱਡਾ ਹਿੱਸਾ ਉਹਨਾਂ ਡਿਬੇਟਸ ਦੇ ਵਿੱਚ ਰੁੱਝਿਆ ਹੋਇਆ ਜਿਨ੍ਹਾਂ ਦਾ ਕੋਈ ਬਹੁਤਾ ਮਤਲਬ ਨਹੀਂ ਹੁੰਦਾ, ਜਾਂ ਇਹ ਕਹ ਲਓ ਵੀ ਹਾਸੇ ਠੱਠੇ ਵਾਲੀਆਂ ਗੱਲਾਂ ਦੇ ਵਿੱਚ ਜ਼ਿਆਦਾ ਜਿਹੜਾ ਸਮਾਂ ਉਹ ਬਤੀਤ ਕਰਦੇ ਆ, ਤੇ ਜਿਹੜੇ ਰੀਅਲ ਇਸ਼ੂਜ਼ ਹੈਗੇ ਨੇ ਜਿਨ੍ਹਾਂ ਦੇ ਉੱਤੇ ਕੌਮ ਦਾ ਫੋਕਸ ਹੋਣਾ ਚਾਹੀਦਾ, ਉਹਦੇ ਤੋਂ ਧਿਆਨ ਭਟਕਾਇਆ ਜਾਂਦਾ ਹੈ। ਸੋ ਇਹ ਇੱਕ ਬੜਾ ਇੰਪੋਰਟੈਂਟ ਇਸ਼ੂ ਹੈ ਜਾਂ ਨੁਕਤਾ ਹੈ। ਕੀ ਕਹਿਣਾ ਚਾਹੋਗੇ ਇਸ ਬਾਬਤ ਤੇ ਨਾਲ ਹੀ ਨਾਲ ਪ੍ਰੋਟੈਸਟ ਬਾਰੇ? ਬਿਲਕੁਲ ਅਮਰਵੀਰ ਸਿੰਘ ਜੀ, ਦੇਖੋ ਇੰਪੋਰਟੈਂਟ ਆ ਤੁਸੀਂ ਕੁਐਸਚਨ ਜਿਹੜਾ ਕੀਤਾ ਆ, ਇਹਦੇ ਵਿੱਚ ਇਹ ਆ ਕਿ ਜਿਵੇਂ ਵੱਡਾ ਤਬਕਾ, ਜਿਵੇਂ ਤੁਸੀਂ ਦੱਸਿਆ ਕਿ ਉਹਨਾਂ ਦਾ ਹਾਸੇ ਠੱਠਿਆਂ ਦੇ ਵਿੱਚ ਆ ਪੰਜਾਬ ਨੂੰ, ਪੰਜਾਬੀਅਤ ਨੂੰ, ਸਿੱਖ ਕੌਮ ਨੂੰ ਕਿਸੇ ਹੋਰ ਲੀਹ ਦੇ ਉੱਤੇ ਲਿਜਾਣ ਦੀ ਗੱਲ ਕਰ ਰਿਹਾ, ਪਰ ਮੈਂ ਸਮਝਦਾ ਕਿ ਉਹਨਾਂ ਨੂੰ ਇਸ ਗੱਲ ਦਾ ਇਲਮ ਨਹੀਂ ਹੈਗਾ। ਜੋ ਅੱਜ ਜਦੋਂ ਨਾਸਾ ਨੇ ਰਿਪੋਰਟ ਦਿੱਤੀ ਕਿ ਜਿਹੜਾ ਪੰਜਾਬ ਦਾ ਪਾਣੀ ਵੀ ਪੀਣ ਵਾਲਾ ਉਹ ਕੁਝ ਸਮੇਂ ਦਾ ਹੀ ਰਹਿ ਗਿਆ, ਜਾਂ ਪੰਜਾਬ ਦੇ ਵਿੱਚ ਕੈਂਸਰ ਵਰਗੀਆਂ ਜਿਹੜੀਆਂ ਅਲਾਮਤਾਂ ਉਹ ਦਿਨ ਪਰ ਦਿਨ ਜਿਹੜੀਆਂ ਵੱਧ ਰਹੀਆਂ, ਕਿਸਾਨੀ ਦੇ ਮੁੱਦੇ ਆ, ਡਰੱਗ ਦੀ ਗੱਲ ਕਰ ਰਹੇ ਆ। ਹੁਣ ਰੀਸੈਂਟਲੀ ਅਸੀਂ ਦੇਖਿਆ ਕੈਪਟਨ ਦੇ ਰਾਜ ਦੇ ਵਿੱਚ ਜਿਹੜਾ ਗੁਟਕਾ ਸਾਹਿਬ ਫੜ ਕੇ ਹੱਥ 'ਚ ਸਹੁੰ ਖਾਂਦਾ ਸੀ ਕਿ ਮੈਂ ਨਸ਼ਾ ਜੜ ਤੋਂ ਮੁਕਾ ਦਾਂਗਾ ਪੰਜਾਬ ਦੇ ਵਿੱਚ, ਉਹਦੇ ਰਾਜ ਦੇ ਵਿੱਚ ਕਿੰਨੇ ਹੀ ਲੋਕ ਜਿਹੜੇ ਆ ਉਹ ਜ਼ਹਿਰੀਲੀ ਸ਼ਰਾਬ ਪੀਣ ਨਾਲ ਉਹਨਾਂ ਦੀਆਂ ਜਿਹੜੀਆਂ ਮੌਤਾਂ ਹੋਈਆਂ ਪੰਜਾਬ ਦੀ ਧਰਤੀ ਤੇ। ਸੋ ਮੇਰੇ ਖਿਆਲ 'ਚ ਪੰਜਾਬ ਦੀ ਆਵਾਮ ਨੂੰ ਔਰ ਜਿਹੜੇ ਆਪਣੇ ਆਪ ਨੂੰ ਉਸ ਧਰਤੀ ਦੇ ਜੰਮੇ ਜਾਏ ਸਮਝਦੇ ਆ, ਜਦੋਂ ਤੱਕ ਅਸੀਂ ਇਹ ਸਮਝਾਂਗੇ ਨਹੀਂ ਇਹਨਾਂ ਗੱਲਾਂ ਨੂੰ ਤੇ ਉਦੋਂ ਤੱਕ ਹੱਲ ਨਹੀਂ ਹੋਣਾ। ਤੇ ਮੈਂ ਸਮਝਦਾ ਆ ਕਿ ਜਦੋਂ ਅਸੀਂ ਹੁਣ ਕੰਪੈਰੀਜ਼ਨ ਵਿਦੇਸ਼ਾਂ ਦੀ ਧਰਤੀ ਤੋਂ ਬੈਠ ਕੇ ਦੇਖਦੇ ਆ ਤੇ ਪੰਜਾਬ ਦੇ ਨਾਲ ਜਿਹੜਾ ਧੱਕਾ ਆ ਉਹ ਸੰਨ 47 ਤੋਂ ਜਿਹੜਾ ਚੱਲਿਆ ਆ ਰਿਹਾ ਆ, ਸੋ ਉਸ ਦੇ ਉੱਤੇ ਸਾਨੂੰ ਸਾਰਿਆਂ ਨੂੰ ਧਿਆਨ ਦੇਣ ਦੀ ਲੋੜ ਆ। ਔਰ ਜੇ ਅਸੀਂ ਆਪਣੀਆਂ ਆਉਣ ਵਾਲੀਆਂ ਜਨਰੇਸ਼ਨਾਂ ਨੂੰ ਮਹਿਫੂਜ਼ ਕਰਨਾ ਆ ਤਾਂ ਫਿਰ ਸਾਨੂੰ ਆਪਣੇ ਪੰਜਾਬ ਦੀ ਆਜ਼ਾਦੀ ਵਾਸਤੇ ਯੋਗਦਾਨ ਪਾਉਣਾ ਚਾਹੀਦਾ। ਸੋ ਅੱਜ ਰਾਜ ਦੇ ਕ੍ਰਿਸ਼ਮੇ ਜਦੋਂ ਸਾਡੇ ਥਿੰਕ ਟੈਂਕਰ ਫਿਲਾਸਫਰ ਇਹ ਗੱਲ ਕਰਦੇ ਆ ਤਾਂ ਮੈਂ ਸਮਝਦਾ ਅੱਜ ਮੋਦੀ ਜੇ ਭਾਰਤ ਦਾ ਜੇ ਉਹ ਪ੍ਰਾਈਮ ਮਿਨਿਸਟਰ ਆ ਤੇ RSS ਜੇ ਅੱਜ 100 ਸਾਲ ਉਹ ਗੁਲਾਮ ਰਹੇ ਆ, ਅੱਜ ਉਹਨਾਂ ਕੋਲ ਰਾਜ ਆਇਆ ਤਾਂ ਜੋ ਰਾਜ ਦੇ ਕ੍ਰਿਸ਼ਮੇ ਤੁਸੀਂ ਦੇਖੋ ਘੱਟ ਗਿਣਤੀਆਂ ਨਾਲ ਸਿੱਖਾਂ ਦੇ ਨਾਲ ਜੋ ਹਾਲਾਤ ਬਣੇ ਹੋਏ ਆ, ਤੇ ਫਿਰ ਸਾਨੂੰ ਉਸ ਗੱਲ ਦੀ ਸਮਝ ਹੋਣੀ ਚਾਹੀਦੀ ਆ ਕਿ ਜੇ ਗੁਰੂ ਗ੍ਰੰਥ ਸਾਹਿਬ ਦੀ ਸਰੂਪਾਂ ਦੀ ਬੇਹੁਰਮਤੀ 267 ਸਰੂਪ ਅੱਜ ਗਾਇਬ ਹੋ ਗਏ ਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕਰਦੇ ਆ, ਤੇ ਇਹ ਗੱਲਾਂ ਤਦੇ ਹੋ ਰਹੀਆਂ ਸਾਡਾ ਆਪਣਾ ਰਾਜ ਨਹੀਂ ਤੋਂ ਅਸੀਂ ਗੁਲਾਮ ਆ, ਤੇ ਜਦੋਂ ਆਜ਼ਾਦ ਹੋਵਾਂਗੇ ਫਿਰ ਇਹਨਾਂ ਗੱਲਾਂ ਦੇ ਹਿਸਾਬ ਵੀ ਹੋਣਗੇ, ਸਿੱਖਾਂ ਦੇ ਕਾਤਲਾਂ ਦੇ ਹਿਸਾਬ ਹੋਣਗੇ। ਸੋ ਮੇਰੇ ਖਿਆਲ 'ਚ ਅੱਜ ਜਦੋਂ ਵਿਦੇਸ਼ਾਂ ਦੇ ਵਿੱਚ ਜਿਹੜੇ ਹਿੰਦੂ ਤਵੀ ਇਹਨਾਂ ਫੋਰਸਾਂ ਨੇ ਸਿੱਖ ਸਰੂਪਾਂ ਦੇ ਵਿੱਚ ਲੋਕਾਂ ਨੂੰ ਫਿੱਟ ਕੀਤਾ ਹੋਇਆ ਸਿੱਖ ਧਰਮ ਦੇ ਵਿੱਚ, ਜੋ ਹਰ ਵੇਲੇ ਹਿੰਦੂ ਤਵੀ ਡਬਲੀ ਵਜਾਉਂਦੇ ਆ, ਭਾਰਤੀ ਹਕੂਮਤ ਵਾਸਤੇ ਕੰਮ ਕਰਦੇ ਆ, ਜਿਹੜੇ ਕੱਲ ਦੇ ਪ੍ਰੋਟੈਸਟ ਵਿੱਚ ਵੀ ਸ਼ਾਮਲ ਹੋਣਗੇ, ਜਿਹੜੇ ਕਿ ਬੜੇ ਚਾਅ ਦੇ ਵਿੱਚ ਉਹ ਐਡਵਰਟਾਈਜ਼ਮੈਂਟ ਵੀ ਕਰ ਰਹੇ ਹੋਣਗੇ। ਮੇਰੀ ਬੇਨਤੀ ਆ, ਸਾਡਾ ਕਿਸੇ ਧਰਮ ਦੇ ਨਾਲ ਕੋਈ ਵਿਰੋਧ ਨਹੀਂ ਆ, ਕਿਸੇ ਇਨਸਾਨ ਦੇ ਨਾਲ ਕੋਈ ਵਿਰੋਧ ਨਹੀਂ ਆ। ਅਸੀਂ ਆਪਣੇ ਪੰਜਾਬ ਦੀ, ਅਸੀਂ ਆਪਣੇ ਕੌਮ ਦੀ, ਆਪਣੇ ਆਉਣ ਵਾਲੀਆਂ ਪੀੜ੍ਹੀਆਂ ਜਨਰੇਸ਼ਨਾਂ ਦੀ ਗੱਲ ਕਰਨੀ ਆ, ਪੰਜਾਬ ਦੀ ਆਜ਼ਾਦੀ ਦੀ ਗੱਲ ਕਰਨੀ ਆ, ਤੇ ਜਿਹੜਾ ਸਾਡੇ ਰਾਹ ਦੇ ਵਿੱਚ ਆਏਗਾ ਅਸੀਂ ਉਹਨੂੰ, ਸਿੱਖ ਕੌਮ ਨੇ ਬਾਜ ਵਾਲੀ ਅੱਖ ਬਣਾਈ ਹੋਈ ਆ, ਭਾਵੇਂ ਉਹ ਪੰਜਾਬ ਦੀ ਧਰਤੀ ਤੇ ਅੱਜ ਦੇਖਣਾ ਹੋਏਗਾ ਕਿਹੜੇ ਬਾਦਲਾਂ ਦੇ ਥਾਪੇ ਹੋਏ ਜਥੇਦਾਰ ਹੋਣ, ਚਾਹੇ ਹੋਰ ਜਥੇਬੰਦੀਆਂ ਹੋਣ, ਜਾਂ ਅਸੀਂ ਦੇਖਦੇ ਆ ਜਿਹੜੇ ਰੈਂਟਾ ਸਿੱਖ ਡਾਕਟਰ ਸਾਹਿਬ ਹਮੇਸ਼ਾ ਸ਼ਬਦ ਵਰਤਦੇ ਆ, ਉਹ ਕੌਣ ਸ਼ਮੂਲੀਅਤ ਕਰਦਾ, ਇਸ ਗੱਲ ਉੱਤੇ ਵੀ ਸਿੱਖ ਕੌਮ ਦੀ ਜਿਹੜੀ ਆ ਉਹ ਬਾਜ ਵਾਲੀ ਅੱਖ ਬਣੀ ਹੋਈ ਆ। ਸੋ ਮੈਂ ਸਮਝਦਾ ਆ ਅਸੀਂ ਕੱਲ ਨੂੰ ਪ੍ਰੋਟੈਸਟ ਜਿਹੜਾ ਜ਼ੋਰਦਾਰ, ਜਿਹੜੇ ਗੁਰੂ ਨੂੰ ਪਿਆਰ ਕਰਨ ਵਾਲੇ, ਪੰਜਾਬ ਦੀ ਧਰਤੀ ਨੂੰ ਪੰਜਾਬ ਕਰਨ ਵਾਲੇ, ਜਿਹੜੇ ਪੰਜਾਬ ਨੂੰ ਭਾਰਤੀ ਚੁੰਗਲ ਦੇ ਵਿੱਚੋਂ ਆਜ਼ਾਦ ਦੇਖਣਾ ਚਾਹੁੰਦੇ ਹਨ, ਉਹ ਉੱਥੇ ਕੱਲ ਆਪ ਮੁਹਾਰੇ ਆਣਗੇ ਔਰ ਆਪਣਾ ਜਿਹੜਾ ਆ ਉਹ ਮੈਸੇਜ ਭਾਰਤੀ ਹਕੂਮਤ ਨੂੰ, ਹਿੰਦੂ ਤਵੀ ਮੀਡੀਏ ਨੂੰ, ਏਜੰਸੀਆਂ ਨੂੰ ਉਹ ਜ਼ਰੂਰ ਬਾਖੂਬੀ ਦੇਣਗੇ। ਜੀ ਬਿਲਕੁਲ। ਸੋ ਤੁਹਾਡਾ ਤਿੰਨਾਂ ਦਾ ਬਹੁਤ ਬਹੁਤ ਧੰਨਵਾਦ, ਸਮਾਂ ਕੱਢਿਆ ਤੇ ਵਿਚਾਰਾਂ ਦੀ ਸਾਂਝ ਪਾਈ ਹੈ। ਜਿਹੜੇ ਦਰਸ਼ਕ ਵੀ ਇਸ ਵਕਤ ਸਾਡੇ ਨਾਲ ਜੁੜੇ ਹੋਏ ਨੇ, ਆਪ ਸਭ ਦਾ ਵੀ ਬਹੁਤ ਬਹੁਤ ਧੰਨਵਾਦ। ਉਮੀਦ ਕਰਦੇ ਹਾਂ ਇਹ ਅੱਜ ਦੀ ਜਿਹੜੀ ਡਿਸਕਸ਼ਨ ਸੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਸੋ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ, ਦੁਬਾਰਾ ਫਿਰ ਕੱਲ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ ਜੀ।